ਬਹੁਤੇ ਲੋਕ ਇਹ ਸਮਝੀ ਫਿਰਦੇ ਆ ਕਿ ਬੀਜੇਪੀ ਦਾ ਭਗਵੇਂ ਬ੍ਰਿਗੇਡ ਦਾ ਬਹੁਤਾ ਰੌਲਾ ਗੋਲਾ ਮੁਸਲਮਾਨਾਂ ਨਾਲ ਆ ਤੇ ਸਿੱਖਾਂ ਨੂੰ ਤਾਂ ਜੀ ਬੀਜੇਪੀ ਵਾਲੇ ਬੜੇ ਪਿਆਰ ਕਰਦੇ ਆ। ਮੋਦੀ ਸਾਹਿਬ ਤਾਂ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਆ ਤੇ ਬਹੁਤ ਸਾਰੇ ਇਸ ਤਰੀਕੇ ਦੇ ਕੰਮ ਗਣਾ ਕੇ ਬੀਜੇਪੀ ਦੇ ਹਮਾਇਤੀ ਸਿੱਖ ਆ ਜਿਹੜੇ ਉਹ ਪੂਰੀ ਦੀ ਪੂਰੀ ਕੌਮ ਨੂੰ ਗੁੰਮਰਾਹ ਕਰਨ ਦੇ ਯਤਨਾਂ 'ਚ ਲੱਗੇ ਰਹਿੰਦੇ ਆ। ਜਿਹੜੀ ਬੀਜੇਪੀ ਨੇ ਸਾਰੇ ਸੰਸਾਰ ਦੇ ਵਿੱਚ ਇੱਕ ਲਿਸਟ ਬਣਾ ਲਈ ਆ ਟਾਰਗੇਟ ਕਿਲਿੰਗ ਵਾਲੀ, ਸਾਰੀ ਦੁਨੀਆ ਦੇ ਸਾਹਮਣੇ ਇੰਡੀਅਨ ਏਜੰਸੀ ਨੈਟਵਰਕ ਦਾ ਇਹ ਸਾਰਾ ਸਕੈਂਡਲ ਨੰਗਾ ਹੋਇਆ। ਪਰ ਕੀ ਇਹਨਾਂ ਨੂੰ ਕੋਈ ਸ਼ਰਮ ਹਿਆ ਆਈ? ਕੀ ਇੰਟਰਨੈਸ਼ਨਲ ਲੈਵਲ ਤੇ ਉੱਤੇ ਜਿਹੜਾ ਰੌਲਾ ਰੱਪਾ ਪਹਿਲਾਂ ਪਿਆ ਸਾਲ ਕੁ ਪਹਿਲਾਂ, ਉਹਦਾ ਕੋਈ ਅੱਜ ਤੁਹਾਡੇ ਸਾਹਮਣੇ ਦਿਖਦਾ? ਭਗਵੇਂ ਬ੍ਰਿਗੇਡ ਨੂੰ ਬੀਜੇਪੀ ਨੂੰ ਇਹ ਗੱਲ ਬੜੀ ਬੁਰੀ ਤਰ੍ਹਾਂ ਚੁੱਭੀ ਹੈ ਕਿ ਸਾਨੂੰ ਪਿੱਛੇ ਹਟਣਾ ਪਿਆ ਤੇ ਇਹ ਗੱਲ ਆਪਾਂ ਚੰਗੀ ਤਰ੍ਹਾਂ ਸਮਝ ਲਓ ਕਿ ਸਿੱਖਾਂ ਨੂੰ ਹਿੰਦੂ ਗਰਦਾਨਣਾ ਭਗਵੇਂ ਬ੍ਰਿਗੇਡ ਦਾ ਅਹਿਦ ਹੈ, ਨਿਸ਼ਾਨਾ ਹੈ, ਟਾਰਗੇਟ ਹੈ, ਮਿਸ਼ਨ ਹੈ। ਉਹ ਦਿਖਾਵਾ ਕਰਨਗੇ ਵਾਰ-ਵਾਰ ਕਿ ਸਿੱਖ ਕੌਮ ਨੂੰ ਅਸੀਂ ਵੱਖਰੀ ਕੌਮ ਮੰਨਦੇ ਹਾਂ। ਉਹ ਵਾਰ-ਵਾਰ ਕਹਿਣਗੇ ਕਿ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ, ਪਰ ਅਸਲ ਵਿੱਚ ਉਹ ਜਿਹੜੀ ਅੰਦਰ ਉਹਨਾਂ ਦੇ ਮਨਸ਼ਾ, ਜਿਹੜਾ ਉਹਨਾਂ ਦਾ ਨਿਸ਼ਾਨਾ, ਉਹਦੇ ਤੋਂ ਉਹ 1 ਇੰਚ ਲਈ ਕਦੇ ਪਾਸੇ ਨਹੀਂ ਹੁੰਦੇ। ਸੋ ਜਿਹੜੇ ਲੋਕ ਇਹ ਸਮਝਦੇ ਆ ਕਿ ਬੀਜੇਪੀ ਜਿਹੜੀ ਆ ਉਹ ਕਾਂਗਰਸ ਨਾਲੋਂ ਵੱਖਰੀ ਆ, ਇਹ ਉਹਨਾਂ ਦਾ ਵਹਿਮ ਹੋ ਸਕਦਾ। ਸੱਚਾਈ ਤਾਂ ਇਹ ਆ ਕਿ ਮੁਲਕ ਦਾ ਡੀਪ ਸਟੇਟ ਦਾ ਏਜੰਡਾ ਹੈ, ਸਰਕਾਰਾਂ ਬਦਲਣ ਦਾ ਨਾਲ ਏਜੰਡਾ ਨਹੀਂ ਬਦਲਦਾ। ਬ੍ਰਾਹਮਣਵਾਦ ਜਿਸ ਤਰੀਕੇ ਨਾਲ ਇਸ ਖਿੱਤੇ ਦੇ ਵਿੱਚ ਆਪਦੇ ਝੰਡੇ ਕੱਢਣੇ ਚਾਹੁੰਦਾ, ਉਹਨਾਂ ਨੂੰ ਲੱਗਦਾ ਕਿ ਮਸਾਂ ਸਾਡੇ ਕੋਲੇ ਸੱਤਾ ਆਈ ਆ, ਜੇ ਅਸੀਂ ਹੁਣ ਯੂਨੀਵਰਸਿਟੀਆਂ ਤੇ ਕਬਜ਼ਾ ਕਰਕੇ ਇਹਦੇ ਰਾਹੀਂ ਵਿਦਿਆਰਥੀਆਂ ਦੇ ਦਿਲ ਦਿਮਾਗ ਵਿੱਚ ਆਪਦਾ ਗਊ ਮੂਤਰ ਵਾਲਾ ਫਾਰਮੂਲਾ ਫਿੱਟ ਨਾ ਕੀਤਾ, ਫੇਰ ਕਦੋਂ ਕਰਨਾ? ਪਰ ਸਾਡੇ ਤਾਂ ਇੱਥੇ ਪੈਰ ਪੈਰ ਦੇ ਉੱਤੇ ਕਾਮਰੇਡੀ ਖਿਆਲਾਂ ਵਾਲੇ ਸੰਘ ਪਰਿਵਾਰ ਨਾਲ ਜੁੜੇ ਹੋਏ ਬਾਦਲਕਿਆਂ ਦੇ ਚੇਲੇ ਵਾਲ ਕੇ ਜਾਂ ਹੋਰ ਇਹੋ ਜਿਹਾ ਲੰਡੂ ਲਾਣਾ ਪੈਦਾ ਹੋ ਚੁੱਕਿਆ, ਜਿਹੜੇ ਕੋਈ ਇਹੋ ਜਿਹੇ ਵਿਦਵਾਨ ਵੀ ਨੇ ਜਿਹੜੇ ਕਹਿੰਦੇ ਸੀ ਵਿਦਵਾਨ, ਜਿਨ੍ਹਾਂ ਸਾਰਿਆਂ ਦਾ ਕੁੱਲ ਮਿਲਾ ਕੇ ਰੌਲਾ ਇਹ ਹੈ ਕਿ ਆਪਾਂ ਸਿੱਖ ਜਵਾਨੀ ਨੂੰ ਭਗਵੇਂ ਬ੍ਰਿਗੇਡ ਦੇ ਹਿਸਾਬ ਦੇ ਨਾਲ ਸੈੱਟ ਕਰ। ਸੋ ਜਿਹੜੀ ਨੌਜਵਾਨ ਸ਼ਕਤੀ ਪੰਥ ਤੇ ਪੰਜਾਬ ਨੂੰ ਸਮਰਪਿਤ ਹੋ ਕੇ ਝੰਡੇ ਗੱਡਣ ਦੇ ਲਈ ਤਿਆਰ ਵਰ ਤਿਆਰ ਆ, ਉਹਨੂੰ ਡਰਾਉਣਾ, ਉਹਦੇ ਰਾਹ 'ਚ ਰੋੜੇ ਸੁੱਟਣੇ, ਉਹਦੀ ਸ਼ਕਤੀ ਨੂੰ ਖੋਰਾ ਲਾਉਣ ਵਾਲੇ ਪਾਸੇ ਨੂੰ ਸੋਚਣਾ, ਇਹ ਅਕਲ ਮੌਤ ਨਹੀਂ ਹੈ। ਕੀ ਕੀਤਾ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨੇ? ਗਲਤ ਨਹੀਂ, ਕੁਝ ਗਲਤ ਨਹੀਂ ਕੀਤਾ, ਪਰ ਪਿਛਲੇ 2 ਦਿਨ ਤੋਂ ਦੇਖ ਰਹੇ ਆ ਜਿਨ੍ਹਾਂ ਨੂੰ ਲੱਗਦਾ ਕਿ ਧਰਤੀ ਉੱਤੇ ਸਭ ਤੋਂ ਸਿਆਣੇ ਅਸੀਂ ਆ, ਉਹਨਾਂ ਨੇ ਇਹੀ ਰਾਗ ਅਲਾਪਣਾ ਸ਼ੁਰੂ ਕੀਤਾ ਹੋਇਆ। ਦੇਖਿਓ ਮਾਹੌਲ ਨਾ ਖਰਾਬ ਹੋ ਜੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੇਲੇ ਸਿਆਸੀ ਲੋਕਾਂ ਨੂੰ ਇਹ ਹੁੰਦਾ ਸੀ ਕੋਈ ਚੰਗੀ ਸਾਰਥਕ ਹਾਂ ਪੱਖੀ ਗੱਲ ਕਰੀਏ ਤਾਂ ਕਿ ਇਤਿਹਾਸ ਵਿੱਚ ਜਾਂ ਘੱਟੋ ਘੱਟ ਮੌਜੂਦਾ ਦੌਰ ਦੇ ਸਮਾਜ ਵਿੱਚ ਲੋਕ ਸਾਡੀ ਇੱਜ਼ਤ ਕਰਨ। ਹੁਣ ਪਤਾ ਨਹੀਂ ਕੀ ਹੋ ਗਿਆ। ਪਿਛਲੇ ਦਿਨੀ ਤਾਂ ਕਾਂਗਰਸ ਦੇ ਲੀਡਰ ਰਾਜੇ ਵੜਿੰਗ ਨੇ ਕਈ ਪੁੱਠੇ ਸਿੱਧੇ ਬਿਆਨ ਦੇ ਕੇ ਜਿਸ ਤਰੀਕੇ ਨਾਲ ਵਿਵਾਦ ਛੇੜੇ, ਉਹ ਅਜੇ ਮਸਲਾ ਠੰਡਾ ਨਹੀਂ ਸੀ ਪਿਆ ਤੇ ਹੁਣ ਰਵਨੀਤ ਬਿੱਟੂ ਜਿਹੜਾ ਕਾਂਗਰਸ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਵੀ ਆ, ਕਾਂਗਰਸ ਵਿੱਚ ਕਈ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਬੀਜੇਪੀ 'ਚ ਚਲਾ ਗਿਆ ਤੇ ਉੱਥੇ ਅਮਿਤ ਸ਼ਾਹ ਦਾ ਚਹੇਤਾ ਹੈ। ਜਿਹੜਾ ਯੂਨੀਵਰਸਿਟੀ ਵਾਲਾ ਮਸਲਾ ਉੱਠਿਆ, ਇਹਦੇ ਸਮੇਤ ਕਈ ਮਸਲਿਆਂ ਤੇ ਉਹਦੇ ਬਿਆਨ ਜਿਹੜੇ ਆ ਅੱਜ ਚਰਚਾ 'ਚ ਨੇ, ਜਿਹਦੇ ਵਿੱਚ ਉਹਨੇ ਪੀਯੂ ਸੈਨੇਟ ਦਾ ਮੁੱਦਾ ਜਿਹੜਾ ਉਹਦੇ ਬਾਰੇ ਕਿਹਾ ਕਿ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦਾ ਯੂਨੀਵਰਸਿਟੀ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸਿਰਫ ਅੱਗ ਲਾਉਣ ਆਏ ਸੀ। ਤੇ ਹਰ ਪ੍ਰਦਰਸ਼ਨ ਵਿੱਚ ਵਾਰ-ਵਾਰ ਇਹ ਲੋਕ ਆਉਂਦੇ ਆ। ਕੇਂਦਰ ਸਰਕਾਰ ਦਾ ਸੈਨੇਟ ਉੱਤੇ ਲਿਆ ਫੈਸਲਾ ਯੂਨੀਵਰਸਿਟੀ ਦੇ ਹਿੱਤ ਵਿੱਚ ਸੀ, ਪੰਜਾਬ ਸਰਕਾਰ ਤਾਂ ਇੱਥੇ ਪੈਸੇ ਨਹੀਂ ਦੇ ਰਹੀ। ਹੁਣ ਇਹ ਬਿਆਨ ਜਾਂ ਇਹੋ ਜਿਹੇ ਬਿਆਨ ਦੇ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੰਗਾਰਨਾ, ਨਾਲ ਹਰਿਆਣਾ, ਹਿਮਾਚਲ ਤੇ ਹੋਰ ਜਿਹੜੇ ਲੋਕ ਸੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ 10 ਤਰੀਕ ਨੂੰ ਪੂਰੇ ਜਾਹੋ ਜਲਾਲ ਦੇ ਨਾਲ ਉਸ ਗਲਤ ਫੈਸਲੇ ਦਾ ਵਿਰੋਧ ਕੀਤਾ, ਜਿਹਨੇ ਇਹ ਸਾਰਾ ਮਾਹੌਲ ਵਿਗਾੜਿਆ ਸੀ, ਉਹਨਾਂ ਸਾਰਿਆਂ ਨੂੰ ਇਸ ਤਰੀਕੇ ਨਾਲ ਲਲਕਾਰਨਾ, ਵੰਗਾਰਨਾ, ਇਹ ਕਿੰਨੀ ਕੁ ਸਿਆਣਪ ਵਾਲੀ ਗੱਲ ਹੋ ਸਕਦੀ ਹੈ? ਸੋਚਣ ਵਾਲੀ ਗੱਲ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਬੀਜੇਪੀ ਤਰਨਤਾਰਨ ਦੇ ਵਿੱਚ ਇਲੈਕਸ਼ਨ ਲੜ ਰਹੀ ਸੀ, ਉਹਨੇ ਯੂਨੀਵਰਸਿਟੀ ਵਾਲਾ ਐਡਾ ਵੱਡਾ ਪੰਗਾ ਛੇੜਿਆ ਕਿਉਂ? ਜਾਂ ਹੁਣ
ਬੀਜੇਪੀ ਦੇ ਆਗੂ ਰਵਨੀਤ ਬਿੱਟੂ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦੇਣ ਮੌਕੇ ਕਿਉਂ ਨਹੀਂ ਸੋਚਦੇ ਕਿ ਪੰਜਾਬ ਦੇ ਲੋਕ ਸਾਡੇ ਖਿਲਾਫ ਹੋ ਜਾਣਗੇ। ਕੱਲਾ ਰਵਨੀਤ ਬਿੱਟੂ ਨਹੀਂ, ਬੀਜੇਪੀ ਦੇ ਕੇਂਦਰ ਦੇ ਜਾਂ ਪੰਜਾਬ ਦੇ ਕਿਸੇ ਵੀ ਆਗੂ ਨੇ ਕਦੇ ਇਸ ਗੱਲ ਨੂੰ ਬਹੁਤਾ ਨਹੀਂ ਗੌਲਿਆ ਕਿ ਲੋਕ ਕੀ ਸੋਚਣਗੇ। ਇੱਥੋਂ ਤੱਕ ਕਿ ਕਾਂਗਰਸ ਵਿੱਚ ਲੰਮਾ ਅਰਸਾ ਸੇਵਾ ਨਿਭਾਉਣ ਤੋਂ ਬਾਅਦ ਬੀਜੇਪੀ ਦੇ ਵਿੱਚ ਜਾ ਕੇ ਪ੍ਰਧਾਨ ਬਣੇ ਸੁਨੀਲ ਜਾਖੜ ਨੇ ਲਗਾਤਾਰ ਇਹ ਗੱਲ ਬੀਜੇਪੀ ਨੂੰ ਕਹੀ ਹੈ ਕਿ ਪੰਜਾਬ ਬਾਰੇ ਨਜ਼ਰੀਆ ਬਦਲਣਾ ਪਊਗਾ, ਫੇਰ ਹੀ ਇੱਥੇ ਹਾਲਾਤ ਬਦਲਣਗੇ। ਪੰਜਾਬ ਦੇ ਲੋਕ ਬੀਜੇਪੀ ਦੇ ਉਲਟ ਨੇ, ਬੀਜੇਪੀ ਦੇ ਖਿਲਾਫ ਨੇ, ਪਰ ਇਹ ਖਿਲਾਫਤਾ ਜਿਹੜੀ ਇਹ ਇਉਂ ਨਹੀਂ ਠੀਕ ਹੋਣੀ ਜਿਵੇਂ ਬੀਜੇਪੀ ਵਾਲਿਓ ਤੁਸੀਂ ਕਰਦੇ ਫਿਰਦੇ ਹੋ। ਇਹ ਗੱਲ ਸੁਨੀਲ ਜਾਖੜ ਨੇ ਇੰਨੇ ਚੰਗੇ ਸ਼ਬਦਾਂ ਵਿੱਚ ਆਖੀ ਕਿ ਉਹਦੀ ਚਰਚਾ ਛਿੜੀ ਰਹੀ। ਪਰ ਬੀਜੇਪੀ ਨੇ ਜੋ ਰਵੱਈਆ ਅਪਣਾਇਆ ਹੋਇਆ, ਜਿਹਦਾ ਝੰਡਾ ਜਿਹੜਾ ਚੱਕ ਕੇ ਰਵਨੀਤ ਬਿੱਟੂ ਸਰਗਰਮ, ਇਹਦੇ ਉੱਤੇ ਸਾਡੇ ਲੋਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕੇਂਦਰ ਦੇ ਵਿੱਚ ਭਗਵਾਂ ਬ੍ਰਿਗੇਡ ਜਿਸ ਬੀਜੇਪੀ ਦੇ ਰਾਹੀਂ ਪੂਰੇ ਭਾਰਤ ਦੇ ਵਿੱਚ ਆਪਦੀ ਜਿਹੜੀ ਪੁੱਠੀ ਸਿੱਧੀ ਉਹਨਾਂ ਦੀ ਆਈਡੀਓਲੋਜੀ ਆ, ਜਿਹੜਾ ਉਹਨਾਂ ਦਾ ਏਜੰਡਾ ਲਾਗੂ ਕਰ ਰਹੇ ਨੇ, ਉਹਦੇ ਖਿਲਾਫ ਪੰਜਾਬ ਲੜ ਰਿਹਾ। ਠੀਕ ਆ, ਲੜਨਾ ਸਾਡਾ ਹੱਕ ਵਾ ਤੇ ਲੜਾਂਗੇ ਵੀ, ਪਰ ਬੀਜੇਪੀ ਬਿਲਕੁਲ ਉਸੇ ਰਾਹ ਤੇ ਤੁਰਦੀ ਦਿਖ ਰਹੀ ਆ ਜਿਹੜਾ ਰਾਹ ਕਿਸੇ ਵੇਲੇ ਕਾਂਗਰਸ ਨੇ ਅਪਣਾਇਆ ਸੀ। ਕਾਂਗਰਸ ਨੇ ਕੀ ਕੀਤਾ ਸੀ ਕਿ ਪੰਜਾਬ ਦੇ ਹੱਕਾਂ ਦੇ ਲਈ ਉੱਠੇ ਸੰਘਰਸ਼ ਨੂੰ ਇਸ ਤਰੀਕੇ ਨਾਲ ਹੈਂਡਲ ਕੀਤਾ ਕਿ ਲੋਕ ਭੜਕਣ, ਪੰਜਾਬ ਦੇ ਵਿੱਚ ਮਾਹੌਲ ਵਿਗੜੇ, ਫਿਰ ਸਾਰੇ ਭਾਰਤ ਦੇ ਲੋਕ ਕਹਿਣ ਕਿ ਫੌਜ ਲਾਈ ਜਾਵੇ ਤਾਂ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕਾਬੂ ਕਰਨੇ। ਫਿਰ ਕਾਂਗਰਸ ਨੇ ਜਾਂ ਇੰਦਰਾ ਨੇ ਇਹ ਉੱਥੇ ਆਪਣੇ ਆਪ ਨੂੰ ਵੀ ਦੇਖੋ ਜੀ, ਮੈਂ ਤਾਂ ਨਹੀਂ ਚਾਹੁੰਦੀ ਪਰ ਇਹਦੇ ਤੇ ਦਬਾਅ ਬਣਾ ਹਾਲਾਤ ਦਾ, ਮਾਹੌਲ ਦਾ, ਮੁਲਕ ਦਾ, ਤੇ ਉਹ ਐਕਸ਼ਨ ਕੀਤਾ ਸੀ। ਹੁਣ ਬੀਜੇਪੀ ਬਿਲਕੁਲ ਉਸੇ ਰਾਹ ਤੇ ਤੁਰੀ ਹੋਈ ਹੈ। ਇਹ ਗੱਲ ਇਸ ਕਰਕੇ ਵਿਚਾਰਨੀ ਸਾਡੇ ਲਈ ਜ਼ਰੂਰੀ ਹੈ ਕਿ ਬਹੁਤੇ ਲੋਕ ਇਹ ਸਮਝੀ ਫਿਰਦੇ ਆ ਕਿ ਬੀਜੇਪੀ ਦਾ, ਭਗਵੇਂ ਬ੍ਰਿਗੇਡ ਦਾ ਬਹੁਤਾ ਰੌਲਾ ਗੋਲਾ ਮੁਸਲਮਾਨਾਂ ਨਾਲ ਆ ਤੇ ਸਿੱਖਾਂ ਨੂੰ ਤਾਂ ਜੀ ਬੀਜੇਪੀ ਵਾਲੇ ਬੜੇ ਪਿਆਰ ਕਰਦੇ ਆ, ਮੋਦੀ ਸਾਹਿਬ ਤਾਂ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਆ, ਤੇ ਬਹੁਤ ਸਾਰੇ ਇਸ ਤਰੀਕੇ ਦੇ ਕੰਮ ਗਣਾ ਕੇ ਬੀਜੇਪੀ ਦੇ ਹਮਾਇਤੀ ਸਿੱਖ ਆ ਜਿਹੜੇ, ਉਹ ਪੂਰੀ ਦੀ ਪੂਰੀ ਕੌਮ ਨੂੰ ਗੁੰਮਰਾਹ ਕਰਨ ਦੇ ਯਤਨਾਂ 'ਚ ਲੱਗੇ ਰਹਿੰਦੇ। ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਬਹੁਤ ਸਾਰੀਆਂ ਅਹਿਮ ਸਿੱਖ ਸੰਸਥਾਵਾਂ ਨੰਗੇ ਚਿੱਟੇ ਹੋ ਕੇ ਬੀਜੇਪੀ ਦੀ ਹਮਾਇਤ ਵਿੱਚ ਜਾ ਰਹੀਆਂ ਹੋਣ, ਉਸ ਮੌਕੇ ਜੇ ਸਾਡੀ ਕੌਮ ਇੱਕ ਸੱਪ ਵਰਗੀ ਬਿਰਤੀ ਵਾਲੇ, ਜਿਹੜੇ ਘਾਹ ਦਾ ਸੱਪ ਕਹੀਦਾ ਨਾ ਵੀ ਹੁੰਦਾ ਤਾਂ ਉਹ ਸੱਪ ਹੀ ਆ, ਪਰ ਆਪਾਂ ਉਹਨੂੰ ਉਸ ਤਰੀਕੇ ਨਾਲ ਦੇਖਦੇ ਨਹੀਂ। ਜੇਕਰ ਬੀਜੇਪੀ ਨੂੰ ਉਸ ਤਰੀਕੇ ਨਾਲ ਨਾ ਦੇਖਿਆ ਤਾਂ ਆਪਾਂ ਫੇਰ ਖਤਾ ਖਾਵਾਂਗੇ। ਕਾਂਗਰਸ ਬਾਰੇ 1984 ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਇਉਂ ਲੱਗਦਾ ਰਿਹਾ ਵੀ ਜੋ ਮਰਜ਼ੀ ਹੋ ਜੇ, ਦਰਬਾਰ ਸਾਹਿਬ ਦੇ ਉੱਤੇ ਹਮਲਾ ਥੋੜੀ ਕਰ ਦੇਣਗੇ। ਇਸ ਵਹਿਮ ਨੇ 1984 ਮੌਕੇ ਜਦੋਂ ਘਟਨਾ ਵਾਪਰੀ, ਜਦੋਂ ਉਹ ਸਾਕਾ ਵਾਪਰਿਆ, ਜਦੋਂ ਉਹ ਕਹਿਰ ਵਾਪਰਿਆ, ਉਦੋਂ ਲੋਕਾਂ ਦੇ ਤੌਰ ਹਲਾਤੇ। ਬਹੁਤ ਸਾਰੇ ਲੋਕ ਜਿਹੜੇ ਆ ਉਹ ਸੁੰਨ ਜੇ ਹੋ ਗਏ ਵੀ ਆਹ ਕੀ ਹੋ ਗਏ। ਪਰ ਕੀ ਕਾਂਗਰਸ ਨੇ ਇਸ ਤੋਂ ਪਹਿਲਾਂ ਇਹ ਅੰਦਰ ਖਾਤੇ ਜਾਂ ਜ਼ਾਹਰਾ ਤੌਰ ਤੇ ਕੋਈ ਹਿੰਟ ਹੀ ਨਹੀਂ ਦਿੱਤਾ ਹੋਊਗਾ? ਦਿੱਤਾ ਹੋਣਾ, ਪਰ ਸਾਡੇ ਬੰਦਿਆਂ ਦੀ ਆਦਤ ਕੀ ਆ, ਉਹ ਨਹੀਂ ਨਹੀਂ ਕੁਝ ਨਹੀਂ ਹੁੰਦਾ। ਜਦੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅਗਲੇ 5 ਮਹੀਨੇ ਕੌਮ ਦੇ ਵਿੱਚ ਖਲਬਲੀ ਮੱਚੀ ਹੋਈ ਸੀ, ਕੌਮ ਦੇ ਅੰਦਰ ਇੱਕ ਭਾਵਨਾ ਸੀ, ਰੋਹ ਸੀ, ਬਗਾਵਤ ਸੀ, ਬੇਬਸੀ ਸੀ। ਉਸ ਦੌਰ ਵਿੱਚ ਜਦੋਂ ਇੰਦਰਾ ਦੇ ਸੋਧੇ ਲਾਉਣ ਦੀ ਖਬਰ ਆਈ ਤੇ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਸ਼ੁਰੂ ਹੋਇਆ। ਉਸ ਤੋਂ ਬਾਅਦ ਵੀ ਬੜੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਆਹ ਨਹੀਂ ਸੀ ਕਦੇ ਸੋਚਿਆ। ਸੋ ਦੋ ਚੀਜ਼ਾਂ ਇੱਥੋਂ ਸਮਝੋ, ਇੱਕ ਹੈਗਾ ਮੁਲਕ ਦਾ ਢਾਂਚਾ, ਨਿਜ਼ਾਮ, ਸਿਸਟਮ, ਜਿਹਦੀ ਅਗਵਾਈ ਉਸ ਮੌਕੇ ਕਾਂਗਰਸ ਕਰਦੀ ਸੀ। ਉਸ ਟਾਈਮ ਕਾਂਗਰਸ ਸੱਤਾ ਵਿੱਚ ਸੀ। ਕਾਂਗਰਸ ਨੇ ਉਹ ਕੁਝ ਕਰਕੇ ਤਾਂ ਦਿਖਾਤਾ ਜਿਹੜਾ ਸਿੱਖ ਕਹਿੰਦੇ ਸੀ ਐ ਥੋੜੀ ਹੋ ਜੂ 1984 ਦੇ ਜੂਨ ਮਹੀਨੇ 'ਚ। ਤੇ ਜਿਹੜਾ ਆਮ ਲੋਕਾਂ ਤੋਂ ਆਸਾਂ ਲਾਈ ਫਿਰਦੇ ਹੋ
ਵੀ ਐ ਥੋੜੀ ਕੁਝ ਹੋ ਜੂ। ਉਹ ਨਵੰਬਰ 'ਚ ਹੋ ਗਿਆ। ਫਿਰ ਪਿੱਛੇ ਰਹਿ ਕੀ ਗਿਆ? ਫਿਰ ਰਹਿ ਗਿਆ ਜੀ ਅਦਾਲਤਾਂ ਦਾ। 1984 ਦੇ ਕਤਲੇਆਮ ਦੇ ਖਿਲਾਫ 1994 ਤੱਕ 10 ਸਾਲ ਕਿਸੇ ਵੀ ਭਾਰਤੀ ਅਦਾਲਤ ਵਿੱਚ ਕੋਈ ਕਾਰਵਾਈ ਨਹੀਂ ਚੱਲੀ। ਉਸ ਦੌਰ ਵਿੱਚ ਜਿਹੜੇ ਦੁਸ਼ਟ ਸਿੱਖਾਂ ਨੇ ਆਪ ਸੋਧ ਲਏ, ਕਿਸੇ ਵੀ ਕਾਤਲ ਨੂੰ ਜਿਹਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਨਵੰਬਰ 84 ਚ, ਉਹਨਾਂ ਸਾਰਿਆਂ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਸੀ ਵੀ ਜਾਓ ਤੁਸੀਂ, ਕੋਈ ਗੱਲ ਨਹੀਂ ਦੇਖਾਂਗੇ। ਬਾਅਦ ਵਿੱਚ ਆਪਦੀ ਲੋੜ ਜਾਂ ਆਪਦੇ ਘਰ ਪੂਰਾ ਕਰਨ ਲਈ ਜ਼ਰੂਰ ਕੇਸ ਕੂਜੇ ਚਲਾਏ ਨੇ, ਜਾਂ ਸਿਆਸੀ ਲੋੜ ਚੋਂ ਬੀਜੇਪੀ ਵੀ ਚਲਾ ਰਹੀ ਹੈ। ਪਰ ਸੱਚਾਈ ਇਹ ਆ ਕਿ ਭਾਰਤੀ ਨਿਆਂਪਾਲਿਕਾ, ਭਾਰਤ ਦੀ ਵਿਧਾਨ ਪਾਲਿਕਾ, ਭਾਰਤ ਦੀ ਕਾਰਜਪਾਲਿਕਾ, ਸਮੁੱਚਾ ਨਿਜ਼ਾਮ ਤੇ ਭਾਰਤੀ ਲੋਕ ਇਕਜੁੱਟ ਇੱਕ ਜਾਨ ਹੋ ਕੇ ਸਿੱਖਾਂ ਦੇ ਉਲਟ ਭੁਗਤੇ। ਇਹ ਗੱਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਦੋਂ 1983-84 ਚ ਕਹਿੰਦੇ ਹੁੰਦੇ ਸੀ ਕਿ ਸਿੱਖ ਦੀ ਪੱਗ ਲਾਉਣ ਲਈ ਪੂਰੇ ਭਾਰਤ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ, ਉਹ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਲੱਗਦਾ ਸੀ ਕਿ ਬਾਬਾ ਜਰਨੈਲ ਸਿੰਘ ਜੀ ਹਿੰਦੂਆਂ ਨੂੰ ਕਹਿੰਦੇ ਆ। ਅਸਲ ਵਿੱਚ ਉਸ ਸ਼ਬਦ ਹਿੰਦੂ ਦੇ ਰਾਹੀਂ ਇਕੱਲੇ ਹਿੰਦੂ ਨੂੰ ਨਹੀਂ ਸੀ ਕਿਹਾ ਜਾ ਰਿਹਾ, ਇਸ ਮੁਲਕ ਨੂੰ ਕਿਹਾ ਜਾ ਰਿਹਾ ਸੀ, ਕਿਉਂਕਿ ਇਹ ਮੁਲਕ ਹਿੰਦੂ ਰਾਸ਼ਟਰ ਜਾਂ ਹਿੰਦੂਤਵ ਦੇ ਏਜੰਡੇ ਨੂੰ ਲੈ ਕੇ ਹੀ ਚੱਲ ਰਿਹਾ। ਬਾਕੀ ਤਾਂ ਐਵੇਂ ਆਪਾਂ ਝੂਠ ਬੋਲੀ ਜਾਂਦੇ ਆ ਕਿ ਜੀ ਧਰਮ ਨਿਰਪੱਖਤਾ ਆਇਆ, ਇਹ ਆ ਉਹ ਆ। ਜਿੰਨਾ ਹਿੰਦੂ ਕੱਟੜਵਾਦ ਦਾ ਝੰਡਾ ਕਾਂਗਰਸ ਨੇ ਚੱਕ ਕੇ ਬਾਕੀ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਕੀਤਾ, ਉਹਨਾਂ ਤਾਂ ਅਜੇ ਤੱਕ ਲੋਕ ਸੋਚ ਸਕਦੇ ਆ ਕਿ ਸਿੱਖਾਂ ਦਾ ਤਾਂ ਹਜੇ ਉਵੇਂ ਨਹੀਂ, ਘੱਟੋ ਘੱਟ ਈਸਾਈਆਂ ਤੇ ਮੁਸਲਮਾਨਾਂ ਨਾਲ ਜੋ ਬੀਜੇਪੀ ਕਰ ਚੁੱਕੀ ਆ, ਭਗਵਾਂ ਬ੍ਰਿਗੇਡ ਕਰ ਚੁੱਕੇ ਆ, ਉਹ ਸਭ ਦੇ ਸਾਹਮਣੇ ਆ। ਸੋ ਜਿਹੜੀ ਧਰਮ ਨਿਰਪੱਖ ਸਮਝੀ ਜਾਂਦੀ ਆ ਕਾਂਗਰਸ, ਸਾਡੇ ਤਾਂ ਉਹਨੇ ਨਹੀਂ, ਸਾਡੇ ਤੇ ਜੋ ਕੁਝ ਕੀਤਾ ਸਾਡੇ ਨਾਲ ਤਾਂ ਉਹਨੇ ਖੈਰ ਨਹੀਂ ਕੀਤੀ। ਬੀਜੇਪੀ ਤਾਂ ਸਿੱਧੀ ਹੈ ਹੀ ਫਿਰਕੂ ਝੰਡੇ ਵਾਲੀ ਹੈ। ਸੋ ਬੀਜੇਪੀ ਦੇ ਬਾਰੇ ਸਾਡੇ ਬੰਦਿਆਂ ਨੂੰ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਆ। ਸਾਡੇ ਬੰਦੇ ਬਹੁਤ ਗਲਤ ਸੋਚ ਦੇ ਉੱਤੇ ਇਸ ਮੌਕੇ ਚੱਲ ਰਹੇ ਨੇ। ਕਈ ਪੱਗਾਂ ਬੰਨ੍ਹ ਕੇ, ਜਿਵੇਂ ਕਾਂਗਰਸੀ ਸਿੱਖ ਜਿਹੜੇ ਸੀ 1984 ਤੋਂ ਪਹਿਲਾਂ ਐਵੇਂ ਹੀ ਖਾਮ-ਖਾਂ ਚੌਧਰੀ ਬਣੇ ਫਿਰਦੇ ਸੀ, ਜਦੋਂ ਉਹਨਾਂ ਨੇ ਫੈਸਲਾ ਕਰਨਾ ਸੀ ਸਿੱਖਾਂ ਦੇ ਖਿਲਾਫ, ਉਦੋਂ ਇਹਨਾਂ ਦੇ ਭਾਵਨਾ ਦੀ, ਇਹਨਾਂ ਦੇ ਜਜ਼ਬਾਤ ਦੀ ਕੋਈ ਕਦਰ ਨਹੀਂ ਸੀ ਕੀਤੀ। ਸੋ ਜਿਹੜੇ ਸਿੱਖ ਇਸ ਮੌਕੇ ਤੁਰੇ ਫਿਰਦੇ ਆ, ਇਹਨਾਂ ਨੂੰ ਵੀ ਵਹਿਮ ਆ ਕਿ ਬੀਜੇਪੀ ਖਨੀ ਸਾਨੂੰ ਪੁੱਛ ਕੇ ਕੰਮ ਕਰੂਗੀ, ਪਰ ਸਾਫ਼ ਦਿਖ ਰਿਹਾ ਕਿ ਦਿਨੋਂ ਦਿਨ ਹਾਲਾਤ ਜਿਹੜੇ ਆ ਉਹ ਸਪਸ਼ਟ ਕਰਦੇ ਜਾ ਰਹੇ ਆ ਕਿ ਬੀਜੇਪੀ ਦਾ ਏਜੰਡਾ ਸਿੱਖਾਂ ਬਾਰੇ ਕਿਹੋ ਜਿਹਾ ਹੈ। ਜਿਹੜੀ ਬੀਜੇਪੀ ਨੇ ਸਾਰੇ ਸੰਸਾਰ ਦੇ ਵਿੱਚ ਇੱਕ ਲਿਸਟ ਬਣਾ ਲਈ ਆ ਟਾਰਗੇਟ ਕਿਲਿੰਗ ਵਾਲੀ, ਜਿਹਦੇ ਵਿੱਚ ਜਥੇਦਾਰ ਹਰਦੀਪ ਸਿੰਘ ਨਿੱਜਰ, ਭਾਈ ਹਰਦੀਪ ਸਿੰਘ ਖੰਡਾ, ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਬਹੁਤ ਸਾਰੇ ਹੋਰ ਸਿੱਖ ਇਹਨਾਂ ਨੇ ਟਾਰਗੇਟ ਕੀਤੇ ਆ। ਉਪਰੰਤ ਭਾਈ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ ਸਭ ਦੇ ਸਾਹਮਣੇ ਹੈ, ਸਾਰੀ ਦੁਨੀਆ ਦੇ ਸਾਹਮਣੇ ਇੰਡੀਅਨ ਏਜੰਸੀ ਨੈਟਵਰਕ ਦਾ ਇਹ ਸਾਰਾ ਸਕੈਂਡਲ ਨੰਗਾ ਹੋਇਆ। ਪਰ ਕੀ ਇਹਨਾਂ ਨੂੰ ਕੋਈ ਸ਼ਰਮ ਹਿਆ ਆਈ? ਕੀ ਇੰਟਰਨੈਸ਼ਨਲ ਲੈਵਲ ਤੇ ਉੱਤੇ ਜਿਹੜਾ ਰੌਲਾ ਰੱਪਾ ਪਹਿਲਾਂ ਪਿਆ ਸਾਲ ਕੁ ਪਹਿਲਾਂ, ਉਹਦਾ ਕੋਈ ਅੱਜ ਤੁਹਾਡੇ ਸਾਹਮਣੇ ਦਿਖਦਾ? ਸੋ ਇਹ ਸੋਚੀ ਜਾਣਾ ਕਿ ਕੋਈ ਹੋਰ ਮੁਲਕ ਤੁਹਾਡੇ ਲਈ ਐ ਕਰਦੇ, ਉਹ ਕਰ ਦੇਗਾ। ਠੀਕ ਆ, ਮੁਲਕਾਂ ਦੇ ਆਪਣੇ ਇੰਟਰਸਟ ਹੁੰਦੇ ਆ, ਆਪਣੇ ਸਰੋਕਾਰ ਹੁੰਦੇ ਆ। ਕਈ ਮੌਕਿਆਂ ਦੇ ਉੱਤੇ ਆਪਦੇ ਹਾਲਾਤਾਂ ਦੇ ਵਿੱਚੋਂ, ਆਪਦੀਆਂ ਲੋੜਾਂ ਚੋਂ ਕੋਈ ਮੁਲਕ ਤੁਹਾਡੇ ਕੌਮ ਦੇ ਲਈ ਕੁਝ ਸੋਚ ਵਿਚਾਰ ਵੀ ਕਰ ਸਕਦਾ। ਪਰ ਇੰਡੀਆ ਵਰਗੇ ਇੱਕ ਪੂਰੇ ਮੁਲਕ ਨਾਲ, ਇੱਕ ਨਿਜ਼ਾਮ ਨਾਲ, ਢਾਂਚੇ ਨਾਲ ਕਿੰਨਾ ਕੁ ਉਹਨਾਂ ਨੇ ਤੁਹਾਡੇ ਲਈ ਵਿਗਾੜਨਾ ਜਾਂ ਨਹੀਂ ਵਿਗਾੜਨਾ, ਉਹ ਪੂਰਾ ਗਿਣ ਮਿਣ ਕੇ ਚੱਲਦੇ ਆ। ਸੋ ਜਦੋਂ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਕਿ ਲਓ ਜੀ ਇਹ ਤਾਂ ਮੰਦਰਾਂ ਦੇ ਉੱਤੇ ਐਂ ਕਰਦੇ ਆ, ਕਦੇ ਆਸਟ੍ਰੇਲੀਆ 'ਚ, ਕਦੇ ਕੈਨੇਡਾ 'ਚ ਰੌਲਾ ਪੈਂਦਾ, ਕਦੇ ਕੋਈ ਹੋਰ ਢੰਗ ਤਰੀਕਾ ਵਰਤ ਕੇ ਸਿੱਖਾਂ ਨੂੰ ਬਦਨਾਮ ਕਰਦੇ ਆ, ਤੇ ਜਦੋਂ ਭਾਰਤ ਦੇ ਵਿੱਚ ਜਦੋਂ ਵੀ ਜਿੱਥੇ ਵੀ ਮੌਕਾ ਮਿਲੇ ਸਿੱਖਾਂ ਨੂੰ ਦਬਾਉਂਦੇ ਆ, ਤੇ ਜਦੋਂ ਪੰਜਾਬ ਦੇ ਵਿੱਚ ਇੱਥੇ ਉਹ ਕਹਿੰਦੇ ਅਸੀਂ ਸਰਕਾਰ ਬਣਾਉਣੀ ਆ, ਤੇ ਸਭ ਤੋਂ ਵੱਡੀ ਇਸ ਖਿੱਤੇ ਦੀ ਬਹੁ ਗਿਣਤੀ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਜਲੀਲ ਕਰਕੇ ਸਰਕਾਰ ਕਿਵੇਂ ਬਣਾ ਲੈਣਗੇ? ਪਰ ਉਹਨਾਂ ਨੂੰ ਕੋਈ ਪਰਵਾਹ ਕਿਉਂ ਨਹੀਂ? ਜਿਹਨੇ ਵੋਟਾਂ ਲੈਣੀਆਂ ਹੋਣ ਵੋਟਾਂ ਵਾਲੇ ਹਿਸਾਬ 'ਚ, ਉਹ ਤਾਂ ਬਹੁਤ ਡੱਲੋ ਪੱਪੋ ਕਰਦਾ ਹੁੰਦਾ। ਇਹ ਤਾਂ ਕਹਾਣੀ ਕੁਝ ਹੋਰ ਆ। ਸੋ ਸਿੱਖਾਂ ਨੂੰ ਇਸ ਮਸਲੇ ਉੱਤੇ ਬਹੁਤ ਗੰਭੀਰ ਹੋਣ ਦੀ ਲੋੜ ਹੈ ਕਿ ਬੀਜੇਪੀ ਨੂੰ ਸਿੱਖ ਜਜ਼ਬਾਤ ਦੀ, ਕੋਈ ਪੰਜਾਬ ਦੇ ਜਜ਼ਬਾਤ ਦੀ ਪਰਵਾਹ ਨਹੀਂ। ਤੇ ਇਸ ਗੱਲ ਦਾ ਸਾਨੂੰ ਪਤਾ ਹੈ ਕਿ ਸਾਡੇ ਕੋਲ ਇੱਕ ਸਮਰੱਥਾ, ਇੱਕ ਸ਼ਕਤੀ ਹੈ
ਜਿਹੜੀ ਕਿ ਭਾਵੇਂ ਇੰਡੀਆ ਨੇ ਇਹ ਮੰਨ ਲਿਆ ਹੋਵੇ ਕਿ ਅਸੀਂ ਜਿੰਨੇ ਕੁ ਮਾਰ ਦਿੱਤੇ ਨੇ, ਜਿੰਨੇ ਕੁ ਕੁੱਟ ਦਿੱਤੇ ਆ, ਹੁਣ ਸਿੱਖ ਹਿੱਲਣ ਜੋਗੇ ਨਹੀਂ ਹੈਗੇ, ਪਰ ਅਲੱਗ-ਅਲੱਗ ਘਟਨਾਵਾਂ ਮੌਕੇ ਬਾਰ-ਬਾਰ ਸਿੱਖ ਆਪਦੀ ਸਮਰੱਥਾ ਨੂੰ, ਆਪਦੀ ਸ਼ਕਤੀ ਨੂੰ ਪ੍ਰਗਟਾਉਂਦੇ ਆ। ਕਿਸਾਨ ਸੰਘਰਸ਼ ਮੌਕੇ ਤਾਂ ਚਲੋ ਸਿਖਰਾਂ ਹੀ ਹੋ ਗਈਆਂ, ਪਰ ਆ ਜਿਹੜਾ ਯੂਨੀਵਰਸਿਟੀ ਵਾਲਾ ਮਸਲਾ, ਇਹਦੇ ਵਿੱਚ ਜਿਸ ਤਰੀਕੇ ਨਾਲ ਹਰ ਪੰਜਾਬੀ ਨੇ, ਔਰ ਇਸ ਮਾਹੌਲ ਦੇ ਵਿੱਚ ਹਰਿਆਣੇ ਤੇ ਹਿਮਾਚਲ ਦੇ ਲੋਕ ਵੀ ਨਾਲ ਆ ਕੇ ਖੜ੍ਹਨ ਲਈ ਮਜਬੂਰ ਹੋ ਗਏ। ਪੰਜਾਬੀ ਤੋਂ ਭਾਵ ਪੰਜਾਬ ਦੇ ਵਿੱਚ ਵਸਦੇ ਹਰ ਲੋਕ, ਹਰ ਇੱਕ ਬੰਦੇ ਨੇ, ਗੈਰ ਸਿੱਖਾਂ ਨੇ ਆਪਣੀ ਆਵਾਜ਼ ਜਿਹੜੀ ਆ ਉਹ ਭਾਗਵੇਂ ਅੱਤਵਾਦ ਦੇ ਖਿਲਾਫ ਬੁਲੰਦ ਕੀਤੀ ਹੈ। ਭਾਗਵੇਂ ਬ੍ਰਿਗੇਡ ਨੂੰ, ਬੀਜੇਪੀ ਨੂੰ ਇਹ ਗੱਲ ਬੜੀ ਬੁਰੀ ਤਰ੍ਹਾਂ ਚੁੱਭੀ ਹੈ ਕਿ ਸਾਨੂੰ ਪਿੱਛੇ ਹਟਣਾ ਪਿਆ। ਤੇ ਇਹ ਗੱਲ ਆਪਾਂ ਚੰਗੀ ਤਰ੍ਹਾਂ ਸਮਝ ਲਓ ਕਿ ਸਿੱਖਾਂ ਨੂੰ ਹਿੰਦੂ ਗਰਦਾਨਣਾ ਭਾਗਵੇਂ ਬ੍ਰਿਗੇਡ ਦਾ ਅਹਿਦ ਹੈ, ਨਿਸ਼ਾਨਾ ਹੈ, ਟਾਰਗੇਟ ਹੈ, ਮਿਸ਼ਨ ਹੈ। ਇਸ ਨਿਸ਼ਾਨੇ ਦੀ ਪੂਰਤੀ ਲਈ ਉਹ 1000 ਵਾਰੀ ਕਦਮ ਪਿੱਛੇ ਕਰਨਗੇ। 2 ਕਦਮ ਪਿੱਛੇ, 4 ਕਦਮ ਅੱਗੇ, 4 ਕਦਮ ਅੱਗੇ, ਫਿਰ 2 ਕਦਮ ਪਿੱਛੇ। ਉਹ ਦਿਖਾਵਾ ਕਰਨਗੇ ਬਾਰ-ਬਾਰ ਕਿ ਸਿੱਖ ਕੌਮ ਨੂੰ ਅਸੀਂ ਵੱਖਰੀ ਕੌਮ ਮੰਨਦੇ ਹਾਂ। ਉਹ ਬਾਰ-ਬਾਰ ਕਹਿਣਗੇ ਕਿ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ, ਪਰ ਅਸਲ ਵਿੱਚ ਉਹ ਜਿਹੜੀ ਅੰਦਰ ਉਹਨਾਂ ਦੇ ਮਨਸ਼ਾ, ਜਿਹੜਾ ਉਹਨਾਂ ਦਾ ਨਿਸ਼ਾਨਾ, ਉਹਦੇ ਤੋਂ ਉਹ 1 ਇੰਚ ਲਈ ਕਦੇ ਪਾਸੇ ਨਹੀਂ ਹੁੰਦੇ। ਸੋ ਜਿਹੜੇ ਲੋਕ ਇਹ ਸਮਝਦੇ ਆ ਕਿ ਬੀਜੇਪੀ ਜਿਹੜੀ ਆ ਉਹ ਕਾਂਗਰਸ ਨਾਲੋਂ ਵੱਖਰੀ ਆ, ਇਹ ਉਹਨਾਂ ਦਾ ਵਹਿਮ ਹੋ ਸਕਦਾ। ਸੱਚਾਈ ਤਾਂ ਇਹ ਆ ਕਿ ਮੁਲਕ ਦਾ ਡੀਪ ਸਟੇਟ ਦਾ ਏਜੰਡਾ ਹੈ, ਸਰਕਾਰਾਂ ਬਦਲਣ ਦਾ ਨਾਲ ਏਜੰਡਾ ਨਹੀਂ ਬਦਲਦਾ। ਤੇ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਸੈਨੇਟ ਦੇ ਮਸਲੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ, ਜਿਹੜੇ ਸੰਘਰਸ਼ੀਲ ਵਿਦਿਆਰਥੀ ਨੇ, ਉਹਨਾਂ ਦੀ ਇੱਕ ਮੀਟਿੰਗ ਯੂਨੀਵਰਸਿਟੀ ਅਧਿਕਾਰੀਆਂ ਨਾਲ ਹੋਈ ਹੈ, ਕਿਸੇ ਤਣ ਪੱਤਣ ਤਾਂ ਲੱਗੀ ਨਹੀਂ, ਕਿਉਂਕਿ ਜਿਹੜੀਆਂ ਗੱਲਾਂ ਯੂਨੀਵਰਸਿਟੀ ਵਾਲੇ ਕਹਿ ਕੇ ਲੋਕਾਂ ਨੂੰ ਟਰਕਾਉਣ ਨੂੰ ਫਿਰਦੇ ਆ, ਉਲਝਾਉਣ ਨੂੰ ਫਿਰਦੇ ਆ, ਗੱਲ ਲਮਕਾਉਣ ਨੂੰ ਫਿਰਦੇ ਆ, ਥਕਾਉਣ ਨੂੰ ਫਿਰਦੇ ਆ, ਉਹ ਗੱਲਾਂ ਕੌਣ ਮੰਨਦਾ ਜੀ। ਸੋ ਅੱਜ ਇਹ ਗੱਲ ਅੱਗੇ ਚੱਲ ਪਈ ਆ ਕਿ ਧਰਨਾ ਜਾਰੀ ਰਹੇਗਾ। ਪਰ ਇਸ ਮੌਕੇ ਹੁਣ ਜਿਹੜੇ ਬੀਜੇਪੀ ਦੇ ਫੀਲੇ ਨੇ, ਉਹਨਾਂ ਨੂੰ ਬੜੀ ਤਕਲੀਫ ਆ ਤੇ ਉਹ ਹੁਣ ਮੈਦਾਨ 'ਚ ਆ ਗਏ ਨੇ। ਇੱਕ ਕੋਈ ਹਿੰਦੁਸਤਾਨ ਸਟੂਡੈਂਟਸ ਯੂਨੀਅਨ ਜਾਂ ਐਸੋਸੀਏਸ਼ਨ ਆਈ ਆ, ਉਹ ਲੁਕ ਛਿਪ ਕੇ ਹਨੇਰੇ 'ਚ ਖੜ ਕੇ ਵੀਡੀਓ ਜੀ ਬਣਾ ਕੇ ਭੱਜ ਗਏ ਕਿ ਜੀ ਜਿਹੜਾ ਇਹ ਮਸਲਾ ਇਕੱਲਾ ਪੰਜਾਬ ਦਾ ਨਹੀਂ, ਅਸੀਂ ਚੱਕ ਦਿਆਂਗੇ ਫੱਟੇ, ਅਸੀਂ ਹਰਿਆਣੇ ਤੋਂ ਹੋਰ ਬੰਦੇ ਲਿਆਵਾਂਗੇ। ਮਤਲਬ ਉਹ ਯੂਨੀਵਰਸਿਟੀ ਵਾਲੇ ਮਸਲੇ ਤੇ ਇੱਕ ਫੋਕੀ ਜੀ ਲਲਕਾਰ ਮਾਰ ਕੇ ਗਏ ਆ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ। ਸਾਫ਼ ਪਤਾ ਬਈ ਇਹ ਗਊ ਮੂਤ ਵਾਲੇ ਨੇ ਵਿਚਾਰੇ, ਤੇ ਇਹਨਾਂ ਦੇ ਕੋਈ ਹੱਥ ਪੱਲੇ ਤਾਂ ਹੈ ਨਹੀਂ, ਪਰ ਇਰੀਟੇਟ ਕਰਨ ਲਈ, ਲੋਕਾਂ ਨੂੰ ਸਤਾਉਣ ਲਈ, ਖਪਾਉਣ ਲਈ, ਜਿਵੇਂ ਰਵਨੀਤ ਬਿੱਟੂ ਛੱਡਿਆ ਹੋਇਆ। ਰਵਨੀਤ ਬਿੱਟੂ ਨੇ ਤਾਂ ਇੱਕ ਨਵਾਂ ਹੀ ਚੰਦ ਚਾੜਤਾ, ਕਹਿੰਦਾ ਜਿਹੜਾ ਦਿੱਲੀ 'ਚ ਧਮਾਕਾ ਹੋਇਆ ਉਹਦੇ ਵਿੱਚ ਪਾਕਿਸਤਾਨ ਦਾ ਹੱਥ ਹੈ, ਤੇ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਵੱਡੀ ਮਾਤਰਾ ਵਿੱਚ ਭੇਜੇ ਗਏ ਹਥਿਆਰ। ਹੁਣ ਦੱਸੋ, ਇਹੋ ਜਿਹੇ ਬਿਆਨ ਦੇਣ ਵਾਲੇ ਰਵਨੀਤ ਬਿੱਟੂ ਤੋਂ ਕੋਈ ਕੀ ਅਕਲ ਦੀ ਗੱਲ ਕਰ ਸਕਦਾ? ਔਰ ਇਹ ਬੀਜੇਪੀ ਨੇ ਮੂਹਰੇ ਇਸੇ ਕੰਮ ਨੂੰ ਰੱਖਿਆ ਹੋਇਆ। ਖੈਰ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਭਾਰਤੀ ਸਿਸਟਮ ਕਿਸ ਤਰੀਕੇ ਨਾਲ, ਅਮਰਤਪਾਲ ਸਿੰਘ, ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਚੁਣੇ ਗਏ, ਲੱਖਾਂ ਲੋਕਾਂ ਨੇ ਵੋਟ ਪਾ ਕੇ ਉਹਨੂੰ MP ਬਣਾਇਆ। ਉਹਦੇ ਮਾਮਲੇ ਵਿੱਚ ਅਦਾਲਤ ਜਿਹੜੀ ਆ ਹੱਥ ਖੜੇ ਕਰ ਗਈ ਵੀ ਅਸੀਂ ਨਹੀਂ ਜੀ ਇਹਦੇ ਮਸਲੇ ਉੱਤੇ ਕੋਈ ਸੁਣਵਾਈ ਕਰਨੀ। ਦੂਜੇ ਪਾਸੇ ਇੱਕ ਸਾਡੇ ਮਿੱਤਰ ਭਾਈ ਜਸਵੰਤ ਸਿੰਘ ਸੋਹਣੇ ਵਾਲਾ ਪਿੰਡ ਵਾ ਉਹਨਾਂ ਦਾ, ਉਹਨਾਂ ਉੱਤੇ UAPA ਦਾ ਇੱਕ ਕੇਸ ਜਿਹੜਾ ਸੀਗਾ, ਉਹਦੇ ਤੇ ਜ਼ਮਾਨਤ ਦੇ ਮਾਮਲੇ ਵਿੱਚ ਜਿਹੜੀ ਉਹਨਾਂ ਨੂੰ ਅੰਦਰ ਰੱਖਿਆ ਹੋਇਆ, ਤੇ ਉਹਨਾਂ ਨੂੰ ਜਿਹੜੀ ਐਪਲੀਕੇਸ਼ਨ ਅਦਾਲਤ ਵਿੱਚ ਸੁਣਵਾਈ ਹੋਈ ਤਾਂ ਜਸਵੰਤ ਸਿੰਘ ਨੂੰ ਜ਼ਮਾਨਤ ਮਿਲਣ ਦੇ ਪੂਰੇ ਆਸਾਰ ਸੀ, ਕਿਉਂਕਿ ਜਿਸ ਤਰੀਕੇ ਦਾ ਕੇਸ, ਜਿਸ ਤਰੀਕੇ ਦਾ ਮਾਹੌਲ ਆ, ਤੇ ਜੱਜਾਂ ਨੇ ਇਸ ਮਾਮਲੇ ਤੋਂ ਆਪਣੇ ਆਪ ਨੂੰ ਭੱਜਣ 'ਚ ਹੀ ਭਲਾਈ ਸਮਝੀ। ਜਿਸ ਮੁਲਕ ਦੇ ਵਿੱਚ ਅਦਾਲਤਾਂ ਦੇ ਜੱਜ ਲੁਕਦੇ ਫਿਰਨ, ਬਚਦੇ ਫਿਰਨ ਜਾਂ ਪੁੱਠੇ ਸਿੱਧੇ ਫੈਸਲੇ ਦੇਣ, ਤੇ ਉਸ ਮੁਲਕ ਦੀਆਂ ਅਦਾਲਤਾਂ ਤੋਂ ਆਸ ਕਰਨੀ ਕਿ ਜੀ ਇੱਥੇ ਇਨਸਾਫ ਹੋ ਜੂ। ਇੱਥੇ ਸ਼ਰੇਆਮ ਤਾਂ ਪਤਾ ਲੱਗਦਾ ਹੈਗਾ ਕਿ ਜੱਜਾਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਦੇ ਫੈਸਲੇ ਕਰਾਏ ਜਾ ਸਕਦੇ ਆ। ਆਏ ਦਿਨ ਰੌਲਾ ਪੈਂਦਾ ਕਿ ਫਲਾਣੇ ਜੱਜ ਨੇ ਆਹ ਕਰਤਾ, ਫਲਾਣੇ ਜੱਜ ਨੇ ਉਹ ਪੈਸੇ, ਇਹ ਸਾਰਾ ਕੁਝ ਚੱਲ ਰਿਹਾ। ਖੈਰ, ਜਿਹੜਾ ਯੂਨੀਵਰਸਿਟੀ ਵਾਲਾ ਮਸਲਾ,
ਇਹਨੇ ਇੱਕ ਗੱਲ ਤਾਂ ਨੰਗੀ ਕਰਤੀ ਆ ਕਿ ਚਾਹੇ ਭਾਰਤੀ ਸਟੇਟ ਨੇ ਇਹ ਸੋਚ ਕੇ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਿਹੜੀ ਕਿ 1984 ਤੋਂ ਪਹਿਲਾਂ ਸਿੱਖ ਨੌਜਵਾਨੀ ਨੂੰ ਬਹੁਤ ਵੱਡੇ ਪੱਧਰ ਤੇ ਲਾਮਬੰਦ ਕਰਕੇ ਪੰਥ ਅਤੇ ਪੰਜਾਬ ਲਈ ਸੰਘਰਸ਼ ਦੇ ਰਾਹ ਤੋਰਨ ਦੇ ਵਿੱਚ ਇੱਕ ਅਹਿਮ ਤੱਤ ਸਾਬਤ ਹੋਈ ਸੀ, ਜਿਹਨੂੰ ਬਾਅਦ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ। ਜਦੋਂ ਇਹ ਦੇਖਿਆ ਕਿ ਸਿੱਖ ਜਵਾਨੀ ਜਾਂ ਪੰਜਾਬ ਦੀ ਜਵਾਨੀ ਲਾਮਬੰਦ ਹੋ ਕੇ ਬਹੁਤ ਵੱਡੀਆਂ ਮੱਲਾਂ ਮਾਰ ਸਕਦੀ ਹੈ, ਤਾਂ ਵਿਦਿਆਰਥੀ ਰਾਜਨੀਤੀ ਦਾ ਭੋਗ ਪਾਉਣ ਦੇ ਲਈ ਜੋ ਕੁਝ ਕੀਤਾ ਗਿਆ ਉਹਦੇ ਤਹਿਤ ਇਹੀ ਸੀ ਕਿ ਵਿਦਿਆਰਥੀਆਂ ਦੀਆਂ ਚੋਣਾਂ ਪੰਜਾਬ ਦੇ ਵਿੱਚ ਬੰਦ ਕੀਤੀਆਂ ਜਾਣ। ਪਰ ਯੂਨੀਵਰਸਿਟੀ, ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੋਣਾਂ ਹੁੰਦੀਆਂ ਰਹੀਆਂ। ਉੱਥੇ ਕਾਮਰੇਡ ਜਾਂ ਆਰਐਸਐਸ ਮਾਰਕਾ ਜਾਂ ਐਂਟੀ ਸਿੱਖ ਤਾਕਤਾਂ ਜਿਹੜੀਆਂ ਸੀ ਉਹ ਜਿੱਤਦੀਆਂ ਰਹੀਆਂ। ਇੱਕ ਵਾਰ ਸੋਈ ਵਾਲਿਆਂ ਦੇ ਜਿਹੜੀ ਇਹਨੇ ਸੁਖਬੀਰ ਬਾਦਲ ਹੋਣਾ ਨੇ ਬਣਾਈ ਸੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਉਹ ਤਾਂ ਇਹ ਸੀ ਨਾ ਕਿ ਸਿੱਖਾਂ ਦੇ ਮੁੰਡਿਆਂ ਨੂੰ ਮੂੰਹ ਸਿਰ ਮੁੰਨਣ ਦੀ, ਪੁੱਠੇ ਰਾਹ ਤੋਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ ਜੀ, ਕਿਉਂਕਿ ਫੈਡਰੇਸ਼ਨ ਵਾਲੇ ਤਾਂ ਕਹਿੰਦੇ ਆ ਕਿ ਬਾਣੀ ਤੇ ਬਾਣੇ ਵਾਲੇ ਸਿੱਖ ਹੋਣੇ ਚਾਹੀਦੇ ਆ, ਸੋ ਸੋਈ ਬਣਾ ਦੋ। तो सोई ਨੂੰ ਵੀ ਮੌਕਾ ਮਿਲਿਆ, ਉੱਥੇ ਸੋਪੂ ਪੁੱਸੂ ਕਈ ਉੱਥੇ ਚੱਲੀਆਂ। ਪਰ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ, ਇਹਨਾਂ ਦੇ ਪਿੱਛੇ ਜਿਹੜਾ ਕੰਮ ਕਰਦੀ ਅਸਲ ਵਜ੍ਹਾ ਸੀ ਉਹ ਇਹ ਸੀ ਕਿ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਆ ਉਹਨਾਂ ਨੂੰ ਆਪਦੇ ਰੰਗ ਵਿੱਚ ਰੰਗਣਾ। ਇਸ ਸੋਚ ਦੇ ਵਿੱਚੋਂ ਬਹੁਤ ਕੁਝ ਭਗਵੇਂ ਬ੍ਰਿਗੇਡ ਨੇ, ਨਾਗਪੁਰ ਨੇ, ਭਾਰਤੀ ਏਜੰਸੀਆਂ ਨੇ ਪਿਛਲੇ ਦੌਰ 'ਚ ਕੀਤਾ। ਪਰ ਪਿਛਲੇ 2 ਦਿਨ ਤੋਂ ਹਰ ਚੈਨਲ ਤੇ ਇਹ ਗੱਲ ਚੱਲ ਰਹੀ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਲੈ ਕੇ ਯੂਨੀਵਰਸਿਟੀ ਦੇ ਵਿੱਚ ਸਰਗਰਮ ਹੋਏ ਨੌਜਵਾਨਾਂ ਨੇ ਇਸ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਸੁੱਟਿਆ। ਨਾ ਉੱਥੇ ਹੁਣ ਕਾਮਰੇਡਾਂ ਦਾ ਤੇ ਨਾ ਸੰਘ ਵਾਲਿਆਂ ਦਾ, ਆਰਐਸਐਸ ਵਾਲਿਆਂ ਦਾ ਕੁਝ ਨਾਮੋ ਨਿਸ਼ਾਨ ਹੈ। ਅਸਲ ਵਿੱਚ ਉੱਥੇ ਪੰਜਾਬੀਅਤ ਦੀ ਜਾਂ ਪੰਥ ਦੀ ਗੱਲ ਜਿਹੜੀ ਆ ਚੱਲ ਰਹੀ ਹੈ। ਇਹਦੇ ਨਾਲ ਹੀ ਹੁਣ ਚਾਹੇ ਬਹੁਤੇ ਵੱਡੇ ਪੱਧਰ ਤੇ ਤਾਂ ਨਹੀਂ, ਪਰ ਗੱਲ ਛਿੜ ਪਈ ਆ ਕਿ ਪੂਰੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਹੋਣੀਆਂ ਚਾਹੀਦੀਆਂ ਨੇ। ਸੈਨੇਟ ਦੀਆਂ ਚੋਣਾਂ ਦਾ ਤਾਂ ਰੌਲਾ ਜੱਗ ਜ਼ਾਹਰ ਹੈਗਾ ਹੀ ਆ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਆ ਜਿਹੜੀ, ਉਹਦੇ ਚੋਣਾਂ ਕਰਾਈਆਂ ਜਾਣ ਤਾਂ ਕਿ ਸਾਰੀ ਜਿਹੜੀ ਗੱਲ ਆ ਉਹ ਸੁਚੱਜੇ ਲਹਿਜੇ 'ਚ ਸੱਜੇ ਤਰੀਕੇ ਨਾਲ ਚੱਲ ਸਕੇ। ਤੇ ਭਾਗਮਾ ਬ੍ਰਿਗੇਡ ਚਾਹੁੰਦਾ ਕਿ ਸਾਰੀ ਸਾਡੇ ਹੱਥ 'ਚ ਗੱਲ ਆ ਜਾਵੇ, 5-10 ਮੈਂਬਰ ਜੇ ਹੋਣ ਉਹਨਾਂ ਰਾਹੀਂ ਅਸੀਂ ਵਿੱਦਿਆ ਨੀਤੀ ਉਹੋ ਜਿਹੀ ਚਲਾਈਏ ਜਿਹੜੀ ਇੱਥੇ ਪੁੱਠੀਆਂ ਸਿੱਧੀਆਂ ਮੱਤਾਂ ਦੇਵੇ ਵੀ ਗਾਂ ਦਾ ਜਿਹੜਾ ਗੋਹਾ ਉਹ ਬੜਾ ਪਵਿੱਤਰ ਆ ਜੀ, ਤੇ ਗਾਂ ਦਾ ਮੂਤ ਬੜਾ। ਪਰ ਜਿਹੜੀਆਂ ਇਹਨਾਂ ਦੇ ਬਾਹਮਣਵਾਦ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਨੇ, ਕਰਤੂਤਾਂ ਕਹਿਣ ਨੂੰ ਜੀ ਕਰਦਾ ਉਹ। ਹੁਣ ਇੱਕ ਪਾਸੇ ਇਹੋ ਜਿਹਾ ਖਿੱਤਾ ਪੰਜਾਬ ਜਾਂ ਉੱਤਰੀ ਭਾਰਤ ਸਾਰਾ ਹੀ ਗੰਗਾ ਜਮਨਾ ਵਾਲੀ ਤਹਿਜੀਬ ਤੋਂ ਬਹੁਤ ਉਲਟ ਵਾ। ਇੱਥੇ ਲੋਕ ਜਿਹੜੇ ਆ ਬਹੁਤ ਅਗਾਂਹ ਵਧੂ ਨੇ। ਵੈਸੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਬੀਜ ਜਿੱਥੇ ਜਿੱਥੇ ਵੀ ਗਿਆ ਹੈ ਉੱਥੇ ਦੇ ਮਨੁੱਖਤਾ ਦੇ ਇਤਿਹਾਸ ਨੂੰ ਬਦਲ ਸੁੱਟਿਆ। ਸੋ ਬ੍ਰਾਹਮਣਵਾਦ ਜਿਸ ਤਰੀਕੇ ਨਾਲ ਇਸ ਖਿੱਤੇ ਦੇ ਵਿੱਚ ਆਪਦੇ ਝੰਡੇ ਕੱਢਣੇ ਚਾਹੁੰਦਾ, ਉਹਨਾਂ ਨੂੰ ਲੱਗਦਾ ਕਿ ਮਸਾ ਸਾਡੇ ਕੋਲੇ ਸੱਤਾ ਆਈ ਆ, ਜੇ ਅਸੀਂ ਹੁਣ ਯੂਨੀਵਰਸਿਟੀਆਂ ਤੇ ਕਬਜ਼ਾ ਕਰਕੇ ਇਹਦੇ ਰਾਹੀਂ ਵਿਦਿਆਰਥੀਆਂ ਦੇ ਦਿਲ ਦਿਮਾਗ ਵਿੱਚ ਆਪਦਾ ਗਊ ਮੂਤਰ ਵਾਲਾ ਫਾਰਮੂਲਾ ਫਿੱਟ ਨਾ ਕੀਤਾ ਫੇਰ ਕਦੋਂ ਕਰਨਾ। ਹੁਣ ਇਹ ਜਿਹੜਾ ਮਸਲਾ ਸੈਨੇਟ ਵਾਲਾ ਜਾਂ ਹੋਰ ਆ, ਇਹਦੇ ਉੱਤੇ ਤਾਂ ਜਿਸ ਤਰੀਕੇ ਦਾ ਵਿਰੋਧ ਹੋ ਗਿਆ, ਇਹਦੇ ਬਾਰੇ ਤਾਂ ਹੁਣ ਸਾਰੀ ਦੁਨੀਆ ਨੂੰ ਚਾਨਣ ਹੋ ਗਿਆ ਕਿ ਜਿੰਨਾ ਜ਼ਿਆਦਾ ਮੋਦੀ ਤੰਤਰ ਅੜੇਗਾ ਓਨਾ ਹੀ ਕੰਮ ਜਿਹੜਾ ਹੈ ਤਿੱਖਾ ਹੁੰਦਾ ਜਾਵੇਗਾ। ਅਸਲ ਵਿੱਚ ਜਦੋਂ ਵੀ ਕੋਈ ਵੰਗਾਰ, ਕੋਈ ਲਲਕਾਰ, ਕੋਈ ਭੀੜ ਪੈਂਦੀ ਹੈ, ਸਾਡੇ ਬੰਦਿਆਂ ਨੂੰ ਅਸਲੀ ਰੰਗ ਚੜ੍ਹਦਾ ਹੀ ਉਦੋਂ। ਬਹੁਤ ਅਸੀਂ ਲੰਮੇ ਅਰਸੇ ਤੋਂ ਦੱਸ ਰਹੇ ਸੀ ਕਿ ਕਿਵੇਂ ਭਗਵਾਂ ਬ੍ਰਿਗੇਡ ਸਿੱਖੀ ਅਤੇ ਪੰਜਾਬ ਦਾ ਭਗਵਾਂ ਕਰਨ ਚਾਹੁੰਦਾ। ਭਗਵਾਂ ਕਰਨ ਦੇ ਇਸ ਚੱਕਰ ਦੇ ਵਿੱਚ ਬੜੀਆਂ ਕਰਤੂਤਾਂ ਕੀਤੀਆਂ ਗਈਆਂ। ਪਰ ਜੋ ਗੱਲ ਹੁਣ ਬਣੀ ਆ ਯੂਨੀਵਰਸਿਟੀ ਵਾਲੇ ਮਸਲੇ ਤੇ ਜਦੋਂ ਨੰਗੀਆਂ ਚਿੱਟੀਆਂ ਉੱਥੇ ਗੱਲਾਂ ਕਹੀਆਂ ਕਿ ਆਹ ਪਿਆ ਜੀ ਤੁਹਾਡਾ ਖਾਕੀ ਕੱਚਾ, ਤੁਸੀਂ ਸਾਡੇ ਪੰਜਾਬ ਦੇ ਇਸ ਖਿੱਤੇ ਵਿੱਚ ਜੋ ਆਪਦਾ ਏਜੰਡਾ ਲੈ ਕੇ ਆਏ ਹੋ, ਏਜੰਡੇ ਬਾਰੇ ਬੋਲਿਆ ਗਿਆ।
मैं एक गल पिछले कई दिनों चो कहता आ रहा है कि ਭਾਗਵੇਂ ਬ੍ਰਿਗੇਡ ਨੂੰ ਕੇਸਾਧਾਰੀ ਹਿੰਦੂਆਂ ਤੋਂ ਜਾਂ ਕਹਾੜੇ ਦਾ ਦਸਤਾ ਜਿਹੜੇ ਬਣੇ ਹੋਏ ਸਿੱਖ ਨੇ ਉਹਨਾਂ ਤੇ ਬੜੀ ਆਸ ਆ। ਉਹਨਾਂ ਦੀ ਪਿਛਲੇ ਦਿਨਾਂ 'ਚ ਤਾਂ ਕੋਈ ਦੀ ਚੱਲੀ, ਪਰ ਕੱਲ ਇੱਕ ਦੋ ਜਣਿਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਵੀਡੀਓ ਬਣਾ ਕੇ ਪਾਈਆਂ ਨੇ। ਆਪਦੀ ਡਿਊਟੀ ਤਾਂ ਕਰਨੀ ਆ, ਵਿਚਾਰਿਆਂ ਨੂੰ ਤਨਖਾਹ ਮਿਲਦੀ ਹੈ ਇਸ ਕੰਮ ਦੀ। ਉਹ ਕਹਿੰਦੇ ਜੀ ਇਸ ਸਾਰੇ ਧਰਨੇ ਦੌਰਾਨ, ਐਜੀਟੇਸ਼ਨ ਦੌਰਾਨ ਹਿੰਦੂ ਕੌਮ ਦੇ ਜਜ਼ਬਾਤਾਂ ਨੂੰ ਬਹੁਤ ਠੇਸ ਪਹੁੰਚਾਈ ਗਈ ਹੈ। ਲੋਕ ਉਹਨਾਂ ਨੂੰ ਕਹਿ ਰਹੇ ਨੇ, ਜਿਹੜੀ ਇਹ ਭਗਾਈ ਮਾਰਨ ਵਾਲਾ ਮਹਿਕਮਾ ਹੈ, ਕਹਿੰਦੇ ਵੀ ਹਿੰਦੂ ਭਾਈਚਾਰੇ ਦੇ ਤਾਂ ਬਹੁਤ ਵੱਡੇ ਗਿਣਤੀ 'ਚ ਲੋਕ ਜਿਹੜੇ ਨੇ ਉਹ ਇਸ ਐਜੀਟੇਸ਼ਨ ਦਾ ਹਿੱਸਾ ਬਣੇ ਹੋਏ ਸੀ, ਉਹਨਾਂ ਨੂੰ ਤਾਂ ਤਕਲੀਫ ਨਹੀਂ ਹੋਈ, ਤੈਨੂੰ ਕੀ ਹੋ ਗਿਆ। ਅਸਲ ਵਿੱਚ ਇਹ ਜਿਹੜੇ ਭਾਗਵੇਂ ਬ੍ਰਿਗੇਡ ਦੇ ਪੈਦਾ ਕੀਤੇ ਹੋਏ ਜਮੂਰੇ ਨੇ, ਇਹ ਸਿੱਖਾਂ ਦੇ ਬਾਰੇ ਇੱਕ ਗਲਤ ਜਿਹੜੀ ਤਸਵੀਰ ਆ ਉਹ ਦੁਨੀਆ 'ਚ ਲੈ ਕੇ ਜਾਣੀ ਚਾਹੁੰਦੇ ਆ ਕਿ ਦੇਖੋ ਜੀ ਅਸਲੀ ਸਿੱਖ ਤਾਂ ਅਸੀਂ ਆ, ਪਰ ਇਹ ਜਿਹੜੇ ਸਿੱਖ ਨੇ ਇਹ ਹਿੰਦੂਤਵ ਦੇ ਬਾਰੇ ਜਾਂ ਭਾਗਵੇਂ ਬ੍ਰਿਗੇਡ ਦੇ ਬਾਰੇ ਗੱਲ ਕਰਦਿਆਂ ਇਸ ਤੋਂ ਅੱਗੇ ਵੱਧ ਜਾਂਦੇ ਆ। ਜਦੋਂ ਉਸ ਵੀਡੀਓ ਦੇ ਹੇਠਾਂ ਲੋਕਾਂ ਨੇ ਕਿਹਾ ਕਿ ਦੱਸੋ ਭਾਈ ਸਾਹਿਬ, ਕਦੋਂ ਰਾਮਚੰਦਰ ਕ੍ਰਿਸ਼ਨ, ਰਮਾਇਣ, ਮਹਾਭਾਰਤ ਜਾਂ ਹਿੰਦੂ ਦੇਵੀ ਦੇਵਤਿਆਂ ਬਾਰੇ ਕਿਸੇ ਨੇ ਉੱਥੇ ਗੱਲ ਕੀਤੀ ਹੈ। ਸਾਡੇ ਤਾਂ ਨਾਲ ਬਹੁਤ ਵੱਡੀ ਗਿਣਤੀ 'ਚ ਹਿੰਦੂ ਨੌਜਵਾਨ ਸੀਗੇ ਉੱਥੇ। ਕੇਸਾਧਾਰੀ ਹਿੰਦੂਆਂ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ। ਪਰ ਮੈਂ ਇਹ ਗੱਲ ਤਾਂ ਇੱਥੇ ਸਾਂਝੀ ਕੀਤੀ ਹੈ ਕਿ ਜਿੱਥੇ ਭਾਗਵੇਂ ਬ੍ਰਿਗੇਡ ਨੂੰ ਆਪਦੀ ਨਮੋਸ਼ੀ ਮਾਰ ਰਹੀ ਹੈ ਕਿ ਸਾਨੂੰ ਕਦਮ ਪਿੱਛੇ ਕਰਨੇ ਪਏ, ਜਿਸ ਤਰੀਕੇ ਨਾਲ ਖਾਕੀ ਵਰਦੀ ਨਾਲ ਨੌਜਵਾਨੀ ਟਕਰਾਈ ਹੈ, ਜਿਸ ਤਰੀਕੇ ਨਾਲ ਚੈਲੰਜ ਹੋ ਰਿਹਾ ਸੀ, ਸਵੇਰ ਦੇ 10-11 ਵਜੇ ਤੱਕ ਲੋਕ ਕਹਿ ਰਹੇ ਸੀ ਕਿ ਦੇਖਿਓ ਪੁਲਿਸ ਵਾਲੇ ਤੁਹਾਨੂੰ ਭੜਕਾ ਕੇ ਲਾਠੀ ਚਾਰਜ ਕਰਨਾ ਚਾਹੁੰਦੇ ਆ, ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਪਰ ਉੱਥੇ 2 ਵਜੇ ਦੇ ਲਾਗੇ ਜਿਸ ਤਰੀਕੇ ਨਾਲ ਸਿੱਖ ਨੌਜਵਾਨਾਂ ਦਾ ਜਾਂ ਪੰਜਾਬੀ ਨੌਜਵਾਨਾਂ ਦਾ ਜਾਂ ਐਜੀਟੇਸ਼ਨ ਵਿੱਚ ਸ਼ਾਮਲ ਨੌਜਵਾਨਾਂ ਦਾ, ਖਾਸ ਤੌਰ ਤੇ ਕੁੜੀਆਂ ਦਾ, ਨੌਜਵਾਨ ਬੱਚੀਆਂ ਦਾ ਜਿਹੜਾ ਜਜ਼ਬਾ ਸੀ ਉਹ ਇੰਨਾ ਪ੍ਰਚੰਡ ਹੋ ਚੁੱਕਿਆ ਸੀ ਕਿ ਉਹਦੇ ਸਾਹਮਣੇ ਪੁਲਿਸ ਤੰਤਰ ਜਿਹੜਾ ਸੀ ਬੇਵਸ ਤੇ ਲਾਚਾਰ ਦਿਖ ਰਿਹਾ ਸੀ। ਇਹੋ ਜਿਹੀਆਂ ਵੀਡੀਓ ਜਾਂ ਘਟਨਾਵਾਂ ਵੀ ਸਾਹਮਣੇ ਆ ਜਿੱਥੇ ਇਕੱਲੇ ਨੌਜਵਾਨ ਜਾਂ ਬੱਚੀ ਨੇ 2-2, 250-250 ਪੁਲਿਸ ਵਾਲਿਆਂ ਦੇ ਮੂੰਹ ਤੇ ਉਹਨਾਂ ਨੂੰ ਖਰੀਆਂ ਸੁਣਾਈਆਂ। ਇੱਕ ਨੌਜਵਾਨ ਜਾ ਰਿਹਾ, ਉਹਨੂੰ 35-40 ਪੁਲਿਸੀਏ ਘੇਰ ਕੇ ਪੁੱਛ ਰਹੇ ਆ ਕਿੱਥੇ ਜਾ ਰਹੇ ਆ, ਉਹ ਟੁੱਟ ਕੇ ਪੈ ਗਿਆ, ਪੰਜਾਬ ਸਾਡਾ, ਯੂਨੀਵਰਸਿਟੀ ਸਾਡੀ, ਇਹ ਸਾਡੇ ਪਿੰਡ ਜਾੜ ਕੇ ਬਣੀ ਆ, ਪੈਸਾ ਸਾਡਾ ਲੱਗਾ, ਤੁਸੀਂ ਕੌਣ ਹੋ ਇੱਥੇ। ਇਹ ਜਿਹੜੀ ਭਾਵਨਾ ਪੰਜਾਬੀ ਨੌਜਵਾਨਾਂ ਦੀ ਜਾਂ ਇਸ ਯੂਨੀਵਰਸਿਟੀ ਦੇ ਮਸਲੇ ਤੇ ਉੱਭਰੀ ਆ, ਇਹ ਤੋਂ ਤਕਲੀਫ ਹੋਈ ਤਾਂ ਹੋਈ, ਪਰ ਹੁਣ ਉਹਨਾਂ ਨੇ ਆਪਦੇ ਜਮੂਰੇ ਆ ਜਿਹੜੇ ਰਵਨੀਤ ਬਿੱਟੂ ਸਮੇਤ ਸਾਰੇ, ਉਹਨਾਂ ਨੂੰ ਕੰਮ ਲਾ ਦਿੱਤਾ ਤੇ ਉਹ ਇਸ ਦੌਰ ਵਿੱਚ ਵਾਹਵਾ ਜ਼ਿਆਦਾ ਗਰਮਾ ਗਰਮੀ ਕਰਨ ਨੂੰ ਫਿਰਦੇ ਆ। ਪਰ ਸੈਨੇਟ ਚੋਣਾਂ ਦੇ ਨਾਲ ਜਿਸ ਤਰੀਕੇ ਨਾਲ ਇਸ ਮੌਕੇ ਅੱਡ-ਅੱਡ ਚੈਨਲਾਂ ਦੇ ਉੱਤੇ ਇਹ ਚਰਚਾ ਛਿੜੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਹੋਣੀਆਂ ਚਾਹੀਦੀਆਂ ਨੇ, ਇਹਨੂੰ ਜੀ ਆਇਆਂ ਕਹਿਣਾ ਚਾਹੀਦਾ। ਭਾਵੇਂ ਸਾਡਾ ਭਾਰਤੀ ਨਿਜ਼ਾਮ ਵਿੱਚ ਕੋਈ ਭਰੋਸਾ, ਕੋਈ ਯਕੀਨ ਨਹੀਂ, ਪਰ ਨੌਜਵਾਨ ਸ਼ਕਤੀ ਨੂੰ ਲਾਮਬੰਦ ਕਰਨ ਲਈ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਜਨਤਕ ਤੌਰ ਦੇ ਉੱਤੇ ਜਥੇਬੰਦੀਆਂ ਦਾ ਬਣਨਾ ਬਹੁਤ ਚੰਗਾ ਕਦਮ ਹੋਏਗਾ। ਜਿਵੇਂ ਜਦੋਂ ਫੈਡਰੇਸ਼ਨ ਸਿਰਜੀ ਗਈ ਸੀ, ਉਦੋਂ ਕਿਹਨੂੰ ਪਤਾ ਸੀ ਕਿ ਕਿਸੇ ਵੇਲੇ ਭਾਈ ਅਮਰੀਕ ਸਿੰਘ ਵਰਗੇ ਇਸ ਜਥੇਬੰਦੀ ਦੇ ਪ੍ਰਧਾਨ ਹੋਣਗੇ ਤੇ ਇਸ ਜਥੇਬੰਦੀ ਦੇ ਰਾਹੀਂ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਲਿਜਾਇਆ ਜਾ ਸਕੇਗਾ। ਸੋ ਅਸੀਂ 1985-86 ਦੇ ਉਸ ਦੌਰ ਨੂੰ ਚੇਤੇ ਕਰਦੇ ਹਾਂ ਜਦੋਂ ਫੈਡਰੇਸ਼ਨ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੋਨੇ ਜਥੇਬੰਦੀਆਂ ਪੂਰੇ ਸੰਘਰਸ਼ ਦੀ ਜਿਹੜੀ ਆ ਅਗਵਾਈ ਉਹ ਕਰ ਰਹੀਆਂ ਸੀ। ਖੈਰ, ਇਸ ਤੋਂ ਅੱਗੇ ਜਿਹੜਾ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਨੌਜਵਾਨ ਸ਼ਕਤੀ ਜਿਹੜੀ ਆ ਉਹਦਾ ਲਾਮਬੰਦ ਹੋਣਾ ਸ਼ੁਭ ਸ਼ਗਨ ਹੈ ਤੇ ਇੱਕ ਤਰੀਕੇ ਨਾਲ ਜੋ ਪੰਜਾਬ ਨੂੰ ਝੰਬਿਆ ਗਿਆ ਸੀ ਉਹਦੇ ਵਿੱਚੋਂ ਹੁਣ ਇੱਕ ਸ਼ਕਤੀ ਜਿਹੜੀ ਆ ਉਹ ਫਿਰ ਉੱਭਰ ਰਹੀ ਹੈ। हमने फिर बना लिया है आशियाना, जाओ जाकर किसी तूफान को खबर दो। पंजाब दी जवानी कला यूनीवर्सिटी वाला मसला नहीं, बार बार उजागर होकर कह रही है
कि जब से सुना है हमने कि मरने में जिंदगी है, सर पे कफन बांध के कातिल को ढूंढते हैं। ਹੁਣ ਇਹ ਜਿਹੜੀ ਅਣਖ ਤੇ ਗੈਰਤ ਨਾਲ ਜਿਉਣ ਦੀ ਇੱਛਾ ਹੈ, ਇਹ ਜਿਹੜੀ ਸਿਰ ਚੱਕ ਕੇ ਜਿਉਣ ਦੀ ਭਾਵਨਾ, ਇਹੀ ਸਾਰੇ ਬ੍ਰਾਹਮਣਵਾਦ ਨੂੰ, ਭਾਰਤ ਨੂੰ ਮਨਜ਼ੂਰ ਨਹੀਂ ਕਿ ਇਹ ਤਾਂ ਸਾਡੇ ਗੁਲਾਮ ਨੇ, ਇਹ ਨੀਵੀਂ ਪਾ ਕੇ ਦਿਨ ਕੱਟਣ, ਅਸੀਂ ਤਾਂ ਇਹਨਾਂ ਦਾ ਭਗਵਾਕਰਨ ਕਰਨ ਨੂੰ ਫਿਰਦੇ ਆ, ਇਹ ਮੂਹਰਿਓਂ ਅੱਖਾਂ ਕੱਢਦੇ ਆ। ਇਹ ਚੜ੍ਹਤ ਨਾਲ, ਅਣਖ ਨਾਲ ਕਿਉਂ ਜਿਉਂਦੇ ਆ? ਸੋ ਜਿਹੜਾ ਭਾਰਤੀ ਤੰਤਰ ਨੇ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ, ਅੱਤਵਾਦੀ, ਵੱਖਵਾਦੀ ਕਹਿ ਕੇ ਮਾਰਨ ਕੁੱਟਣ ਦਾ ਏਜੰਡਾ ਲਿਆਂਦਾ ਸੀ, ਉਹ ਭਾਵੇਂ ਜਿੰਨਾ ਮਰਜ਼ੀ ਹੋਰ ਤਿੱਖਾ ਤੇ ਤਲਖ ਹੋ ਜੇ, ਪਰ ਕੌਮ ਜਿਹੜੀ ਆ ਉਹ ਇਹਦੇ ਉੱਤੇ ਆਪਣਾ ਸਟੈਂਡ ਲੈ ਗਈ ਹੈ। ਇਸ ਗੱਲ ਦਾ ਇਸ ਦੌਰ ਦੇ ਵਿੱਚ ਬਾਰ-ਬਾਰ ਪ੍ਰਗਟਾਵਾ ਕਰਦੀ ਸਿੱਖ ਜਵਾਨੀ ਤੇ ਆਪਾਂ ਨੂੰ ਫਖਰ ਕਰਨਾ ਚਾਹੀਦਾ। ਮੈਂ ਇਹ ਗੱਲ ਤਾਂ ਛੇੜੀ ਹੈ ਕਿ ਕਿਹਾ ਜਾਂਦਾ ਕਿ ਜਦੋਂ ਸੋਚ ਡੂੰਘੀ ਹੋ ਜਾਂਦੀ ਆ, ਫੈਸਲੇ ਕਮਜ਼ੋਰ ਹੋ ਜਾਂਦੇ ਆ। ਕਿਹਾ ਜਾਂਦਾ ਹੈ ਕਿ ਜਿਹੜੇ ਨੌਜਵਾਨ ਹੁੰਦੇ ਆ ਉਹ ਕੌਮਾਂ ਦੀ ਅਸਲ ਭਾਵਨਾ ਜਾਂ ਅਸਲ ਤਾਕਤ ਹੁੰਦੇ ਆ, ਤੇ ਬਜ਼ੁਰਗ ਜਿਹੜੇ ਉਮਰਦਰਾਜ਼ ਸਿਆਣੇ ਲੋਕ ਆ, ਉਹਨਾਂ ਦਾ ਹੁੰਦਾ ਕਿ ਆਪਦੀ ਜ਼ਿੰਦਗੀ ਦੇ ਤਜਰਬੇ ਤੋਂ ਉਹਨਾਂ ਨੂੰ ਸੇਧ ਦੇਣ। ਪਰ ਸਾਡੇ ਤਾਂ ਇੱਥੇ ਪੈਰ ਪੈਰ ਦੇ ਉੱਤੇ ਕਾਮਰੇਡੀ ਖਿਆਲਾਂ ਵਾਲੇ, ਸੰਘ ਪਰਿਵਾਰ ਨਾਲ ਜੁੜੇ ਹੋਏ, ਬਾਦਲਕਿਆਂ ਦੇ ਚੇਲੇ ਵਾਲ ਕੇ ਜਾਂ ਹੋਰ ਇਹੋ ਜਿਹਾ ਲੰਡੂ ਲਾਣਾ ਪੈਦਾ ਹੋ ਚੁੱਕਿਆ, ਜਿਹੜੇ ਕਈ ਇਹੋ ਜਿਹੇ ਵਿਦਵਾਨ ਵੀ ਨੇ ਜਿਹੜੇ ਕਹਿੰਦੇ ਅਸੀਂ ਵਿਦਵਾਨ ਆ, ਜਿਨ੍ਹਾਂ ਸਾਰਿਆਂ ਦਾ ਕੁੱਲ ਮਿਲਾ ਕੇ ਰੌਲਾ ਇਹ ਹੈ ਕਿ ਆਪਾਂ ਸਿੱਖ ਜਵਾਨੀ ਨੂੰ ਭਾਗਵੇਂ ਬ੍ਰਿਗੇਡ ਦੇ ਹਿਸਾਬ ਦੇ ਨਾਲ ਸੈੱਟ ਕਰਨਾ। ਮੈਂ ਇੱਕ ਵਾਰੀ ਸਰਦਾਰ ਜਸਵੰਤ ਸਿੰਘ ਕੰਵਲ ਨੂੰ ਵੀ ਇਹ ਗੱਲ ਆਖੀ ਸੀ ਕਿ ਸਿੱਖ ਸੰਘਰਸ਼ ਦੇ ਦਿਨਾਂ 'ਚ ਅਸੀਂ ਤੁਹਾਡੇ ਆਰਟੀਕਲ ਬੜੇ ਚਾਅ ਨਾਲ ਪੜ੍ਹਦੇ ਸੀ, ਬੜੀ ਲੱਜਤ ਆਉਂਦੀ ਹੁੰਦੀ ਸੀ। ਜਸਵੰਤ ਸਿੰਘ ਕੰਵਲ ਦੇ ਲੇਖ ਪੰਜਾਬ ਨਾਲ, ਪੰਜਾਬ ਦੇ ਭਾਵਨਾ ਨਾਲ, ਪੰਜਾਬ ਦੇ ਹੱਕਾਂ ਨਾਲ ਜੁੜਨ ਦੀ ਬਾਤ ਪਾਉਂਦੇ ਸੀ, ਬੜੇ ਚੰਗੇ ਲੱਗਦੇ ਹੁੰਦੇ ਸੀ, ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਬੜਾ ਉਤਸ਼ਾਹ ਨਾਲ ਗੱਲ ਤੋਰਨੀ ਚਾਹੀ। ਪਰ ਮੈਂ ਉਹਨਾਂ ਨੂੰ ਆਖਿਆ, ਮਾਫ ਕਰਿਓ, ਪਰ ਅਸੀਂ ਤੁਹਾਡੇ ਉਸ ਸਾਰੇ ਕਾਸੇ ਤੋਂ ਕਦੇ ਸੇਧ ਸੂਧ ਨਹੀਂ ਸੀ ਲਈ। ਹਾਂ, ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਸੀ ਮੋਟੇ ਤੌਰ ਤੇ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਪੰਜਾਬ ਦਾ ਕੁਝ ਬਣ ਜਾਣਾ ਚਾਹੀਦਾ, ਪਰ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਵੀ ਕਿ ਭਾਰਤ ਮਾਤਾ ਨੂੰ ਮੱਥਾ ਟੇਕ ਕੇ ਆਪਾਂ, ਉਹ ਗੱਲਾਂ ਨਹੀਂ। ਸਾਡਾ ਤਾਂ ਇਹ ਸੀ। ਅੱਜ ਦੇ ਦੌਰ ਦੇ ਵਿੱਚ ਵੀ ਸਾਨੂੰ ਇਹੋ ਜਿਹੇ ਬਹੁਤ ਸਾਰੇ ਲੋਕ ਮੱਤਾਂ ਦਿੰਦੇ ਫਿਰਦੇ ਆਲੇ ਦੁਆਲੇ। ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੋਂ ਬਹੁਤ ਸਾਰੀਆਂ ਪੋਸਟਾਂ ਇਹੋ ਜਿਹੀਆਂ ਆ ਰਹੀਆਂ ਨੇ, ਤੇ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਇੰਟਰਵਿਊਜ਼। ਸਾਰਿਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਪੰਜਾਬ ਦੀ ਜਵਾਨੀ ਹੈ ਜਿਹੜੀ, ਅਸੀਂ ਉਹਨੂੰ ਬਚਾ ਰਹੇ ਹਾਂ। ਕਮਾਲ ਦੀ ਗੱਲ ਹੈ। ਇਹ ਤਾਂ ਉਹੀ ਹੋ ਗਈ ਗੱਲ ਕਿ ਮੁਝੇ ਡੂਬਨੇ ਸੇ ਤੂੰ ਬਚਾ ਲੇਗਾ, ਮੁਝੇ ਯਕੀਨ ਹੈ, ਮਗਰ ਤੇਰਾ ਜੇ ਬਚਾਣਾ ਮੁਝੇ ਮਾਰ ਡਾਲੇਗਾ। ਫੁੱਲ ਨੂੰ ਮਹਿਕਣ ਤੋਂ ਰੋਕਿਆ ਜਾ ਰਿਹਾ। ਪੰਜਾਬ ਦੀ ਜਵਾਨੀ ਨੂੰ ਅਣਖ, ਗੈਰਤ, ਸਿਰ ਚੱਕ ਕੇ ਜਿਉਣ ਦਾ ਪਾਠ ਪੜਾਉਣਾ ਚਾਹੀਦਾ। ਗੁਰੂ ਸਾਹਿਬਾਨ ਦੀ ਸਿੱਖਿਆ, ਬਾਣੀ ਤੇ ਬਾਣੇ ਦਾ ਪਾਠ ਪੜਾਉਣਾ ਚਾਹੀਦਾ। ਉਹਨਾਂ ਨੂੰ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਤਲੋ ਗਾਰਦ ਕਰਨੀ ਹੈ, ਪਰ ਇੱਕ ਮਾਹੌਲ ਸਿਰਜਿਆ ਜਾ ਰਿਹਾ ਜਿਹਦੇ ਵਿੱਚ ਨੌਜਵਾਨਾਂ ਦੇ ਦਿਲ ਦਿਮਾਗ ਵਿੱਚ ਟੈਰਰ, ਇੱਕ ਦਹਿਸ਼ਤ ਪਾਉਣ ਲਈ ਕਿ ਸਟੇਟ ਬੜੀ ਜ਼ਾਲਮ ਹੈ, ਸਟੇਟ ਬੜੀ ਤਾਕਤਵਰ ਵਾ। ਕੀ 1984 ਮੌਕੇ ਸਟੇਟ ਤਾਕਤਵਰ ਨਹੀਂ ਸੀ? ਜਦੋਂ ਅਬਦਾਲੀ ਨੇ ਹਮਲਾ ਕੀਤਾ ਹੈ ਉਦੋਂ ਸਟੇਟ ਤਾਕਤਵਰ ਨਹੀਂ ਸੀ? ਗੁਰੂ ਸਾਹਿਬਾਨ ਦੇ ਵੇਲੇ ਤੋਂ, ਜਦੋਂ ਬਾਬਰ ਨੂੰ ਜਾਬਰ ਕਹਿੰਦੇ ਆ ਪਾਤਸ਼ਾਹ, ਉਸ ਵੇਲੇ ਤੋਂ ਸਟੇਟ ਤਾਂ ਸਦਾ ਹੀ ਜਾਬਰ ਸੀ। ਤੇ ਕਦੋਂ ਸਟੇਟ ਨੇ ਕਿਹਾ ਕਿ ਸਿੱਖੋ ਤੁਸੀਂ ਜੋ ਚਾਹੁੰਦਾ ਕਰ ਲਓ? ਸਿੱਖਾਂ ਨੇ ਜੋ ਇਤਿਹਾਸ ਸਿਰਜਿਆ ਉਹ ਬਗਾਵਤ ਚੋਂ ਹੀ ਸਿਰਜਿਆ। ਜਿਹੜੇ ਲੋਕ ਹਕੂਮਤਾਂ ਦੇ ਨਾਲ ਮੇਲ ਮਿਲਾਪ ਕਰਕੇ ਅੱਗੇ ਵਧੇ, ਖਾਸ ਤੌਰ ਤੇ ਹਿੰਦੂ ਭਾਈਚਾਰਾ ਜਿਨ੍ਹਾਂ ਨੇ ਆਪਦੀਆਂ ਧੀਆਂ ਭੈਣਾਂ ਦੇ ਡੋਲੇ ਦੇ ਕੇ ਮੁਗਲ ਬਾਦਸ਼ਾਹਾਂ ਦੇ ਨਾਲ ਰਿਸ਼ਤੇ ਜੋੜ ਕੇ ਟਾਈਮ ਕੱਢਿਆ, ਅੱਜ ਉਹਨਾਂ ਦੀਆਂ ਪੁਸ਼ਤਾਂ ਸ਼ਰਮਸ਼ਾਰ ਨੇ। ਅੱਜ ਜਦੋਂ ਕਿਤੇ ਦੋ ਮੁਸਲਮਾਨ ਖੜ ਕੇ ਹੱਸ ਰਹੇ ਹੋਣ, ਕੋਲ ਦੀ ਲੰਘ ਰਹੇ ਹਿੰਦੂ ਨੂੰ ਹੀਣਤਾ ਆਉਂਦੀ ਹੈ ਕਿ ਇਹ ਸ਼ਾਇਦ ਕਹਿ ਰਹੇ ਨੇ
ਕਿ ਬਣੇ ਫਿਰੋ ਤੁਸੀਂ ਵੀ ਅਸੀਂ ਪ੍ਰਧਾਨ ਮੰਤਰੀ ਆ ਤੇ ਰਾਸ਼ਟਰਪਤੀ ਆ, ਜੋ ਮਰਜ਼ੀ ਬਣੇ ਫਿਰੋ, ਪਰ ਇਤਿਹਾਸ ਪੜ੍ਹ ਲਓ ਤੁਹਾਡੇ ਨਾਲ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਸੀ। ਸੋ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਸਮੇਂ ਦੀਆਂ ਹਾਕਮਾਂ ਦੀ ਜੁੱਤੀ 'ਚ ਪਾਣੀ ਪੀ ਲਿਆ, ਉਹਨਾਂ ਦਾ ਅੱਜ ਇਤਿਹਾਸ ਪਿੱਛਾ ਨਹੀਂ ਛੱਡ ਰਿਹਾ। ਤੇ ਸਾਡੇ ਪੁਰਖਿਆਂ ਨੇ ਜੋ ਸਾਨੂੰ ਇਤਿਹਾਸ ਦਿੱਤਾ, ਉਹਦੇ ਵਿੱਚੋਂ ਹੀ ਨੌਜਵਾਨ ਉੱਠਦੇ ਆ ਤੇ ਕੌਮ ਦੇ ਲਈ ਕੁਝ ਕਰਦੇ ਆ। ਜੇਕਰ ਸੁਧੀਰ ਸੂਰੀ ਵਰਗੇ ਬੁੱਚੜ ਨੂੰ ਜਾਂ ਸੂਬੇ ਵਰਗੇ ਬੁੱਚੜ ਨੂੰ ਸੋਧਾ ਲਾਉਣ ਦੀ ਗੱਲ ਆ, ਤਾਂ ਵੀ ਨੌਜਵਾਨ ਆਪਦਾ ਫਰਜ਼ ਨਿਭਾ ਰਹੇ ਆ। ਜੇਕਰ ਕੌਮ ਦੀ ਅਗਵਾਈ ਦੇ ਲਈ ਪੰਥ ਦੇ ਵਿੱਚ ਸਰਗਰਮੀ ਦੀ ਲੋੜ ਆ, ਤਾਂ ਭਾਈ ਅਮਰਤਪਾਲ ਸਿੰਘ ਵਰਗੇ ਨੌਜਵਾਨ ਆ ਰਹੇ ਨੇ। ਹੁਣ ਮੈਂ ਇੱਕ ਗੱਲ ਇਹ ਪੁੱਛਣੀ ਚਾਹੁੰਦਾ, ਜਿਹੜੇ ਕਹਿੰਦੇ ਕਿ ਅਸੀਂ ਕੌਮ ਦੀ ਨੌਜਵਾਨੀ ਬਚਾਉਣੀ ਹੈ, ਜਿਹੜੇ ਕਹਿੰਦੇ ਅਸੀਂ ਠੇਕਾ ਚੱਕਿਆ ਹੋਇਆ ਜੀ, ਇਹ ਤਾਂ ਜੀ ਅੱਗ ਲਾਉਂਦੇ ਆ, ਫਲਾਨਾ ਕਰਦੇ ਆ। ਭਾਈ ਅਮਰਤਪਾਲ ਸਿੰਘ ਨੇ ਜੋ ਕੀਤਾ ਕਤਰਿਆ, ਉਹਦੇ ਲਈ ਉਹਨੂੰ ਸਟੇਟ ਨੇ ਹੱਥ ਪਾਇਆ, ਤੁਹਾਨੂੰ ਤਾਂ ਕੁਝ ਨਹੀਂ ਕਿਹਾ, ਤੁਸੀਂ ਐਵੇਂ ਚੀਕਾਂ ਮਾਰੀ ਜਾਂਦੇ ਹੋ। ਜੇਕਰ ਭਾਈ ਸੰਦੀਪ ਸਿੰਘ ਸਨੀ ਨੇ ਕੁਝ ਕੀਤਾ ਤਾਂ ਸਟੇਟ ਨੇ ਉਹਨੂੰ ਫੜ ਕੇ ਅੰਦਰ ਦਿੱਤਾ ਹੋਇਆ, ਤੁਸੀਂ ਐਵੇਂ ਚੀਕਾਂ ਮਾਰੀ ਜਾਂਦੇ ਹੋ। ਤੁਸੀਂ ਆਪਦੇ ਘਰਾਂ 'ਚ ਕਿਹਾ ਕਰੋ ਵੀ ਕਰਨਗੇ ਸੋ ਭਰਨਗੇ। ਸੋ ਕੌਮ ਦੀ ਜਵਾਨੀ ਜਦੋਂ ਆਪਣੇ ਹੱਕਾਂ ਲਈ ਲੜਨਾ ਚਾਹੁੰਦੀ ਹੈ, ਜਦੋਂ ਵੀ ਉਹ ਘਰੋਂ ਨਿਕਲਦੀ ਹੈ, ਚਾਹੇ ਉਹ ਬਿਲਕੁਲ ਕਿਸੇ ਵੀ ਤਰੀਕੇ ਨਾਲ ਆਪਦਾ ਕਦਮ ਚੱਕੇ, ਜਿਹੜੇ ਲੋਕ ਲੇਰਾ ਮਾਰਦੇ ਰਹਿੰਦੇ ਆ, ਇਹਨਾਂ ਦਾ ਕੰਮ ਕੀ ਆ ਕਿ ਨੌਜਵਾਨੀ ਦੇ ਰਾਹ 'ਚ ਰੋੜੇ ਸੁੱਟਣੇ, ਤਾਂ ਕਿ ਉਹਨਾਂ ਦੇ ਮਾਪੇ, ਉਹਨਾਂ ਦੇ ਪਰਿਵਾਰ ਤਾਂ ਆਲਾ ਦੁਆਲਾ ਸਾਰਾ ਇਹ ਕਵੇ ਘਰੇ ਬੈਠੋ। ਇੱਕ ਪਾਸੇ ਤਾਂ ਕੌਮ ਨੂੰ ਲੋੜ ਆ, ਜਿਵੇਂ ਸਰਦਾਰ ਮੋਹਨ ਸਿੰਘ ਦੀ ਕਵਿਤਾ ਨਾ, ਕਵੀ ਮੋਹਨ ਸਿੰਘ ਦੀ, ਵਾਗਾਂ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਇੱਕ ਪਾਸੇ ਤਾਂ ਦੇਸ਼ ਪੰਜਾਬ ਉੱਤੇ ਭੀੜ ਬਣੀ ਹੋਈ ਆ, ਤੇ ਪੰਜਾਬ ਦੇ ਲੋਕਾਂ ਨੂੰ ਲੋੜ ਆ ਕਿ ਕੌਮ ਦੇ ਹਰ ਖਿੱਤੇ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨ ਸਾਹਮਣੇ ਆਉਣ, ਵਿਗਿਆਨ ਵਿੱਚ ਜਾਂ ਕਲਾ ਖੇਤਰ 'ਚ ਜਾਂ ਹਰ ਖੇਤਰ 'ਚ ਨੌਜਵਾਨ ਸਾਹਮਣੇ ਆਉਣ, ਤੇ ਉਹਨਾਂ ਨੌਜਵਾਨਾਂ ਦੀ ਬੈਕ, ਉਹਨਾਂ ਦੀ ਪੈਰਵਾਈ, ਉਹਨਾਂ ਦੀ ਹਮਾਇਤ ਕਰਨ ਲਈ ਇੱਕ ਬਹੁਤ ਵੱਡਾ ਸਾਡੇ ਕੋਲੇ ਢਾਂਚਾ, ਇੱਕ ਸਿਸਟਮ ਹੋਣਾ ਚਾਹੀਦਾ। ਸਾਡੇ ਸਾਹਮਣੇ ਆ, ਚਾਹੇ ਉਹ ਭਾਰਤ ਦੀਆਂ ਅੱਡ ਅੱਡ ਜਿਹੜੀਆਂ ਖੇਡਾਂ ਨੇ, ਕ੍ਰਿਕਟ ਜਾਂ ਕਿਸੇ ਫਿਲਮਾਂ ਜਾਂ ਕਿਸੇ ਹੋਰ ਖੇਤਰ ਵਿੱਚ, ਚਾਹੇ ਗਾਇਕੀ ਆ, ਜਦੋਂ ਵੀ ਕੋਈ ਨੌਜਵਾਨ ਮਾੜਾ ਜਿਹਾ ਉੱਭਰਦਾ, ਪੂਰਾ ਇੰਡੀਆ ਉਹਨੂੰ ਜਲੀਲ ਕਰਕੇ ਉਹਨੂੰ ਨੀਵਾਂ ਦਿਖਾਉਣ ਤੇ ਤੁੱਲ ਜਾਂਦਾ ਹੈ, ਤਾਂ ਖਾਲਿਸਤਾਨੀ। ਤੇ ਉਸ ਮੌਕੇ ਕਿਹਦੀ ਲੋੜ ਪੈਂਦੀ ਆ? ਐਸੇ ਨੌਜਵਾਨ ਵਰਗ ਦੀ ਲੋੜ ਪੈਂਦੀ ਆ। ਆ ਬਜ਼ੁਰਗਾਂ ਨੇ ਕੀ ਕਰਨਾ ਹੁੰਦਾ? ਇਹਨਾਂ ਕੋਲੇ ਜਿੰਨੀ ਮਰਜ਼ੀ ਅਕਲ ਹੋਵੇ, ਪਰ ਇਹਨਾਂ ਕੋਲੇ ਉਹ ਜਜ਼ਬਾ, ਉਹ ਸਮਰੱਥਾ ਨਹੀਂ ਹੁੰਦੀ। ਸੋ ਜਿਹੜੀ ਨੌਜਵਾਨ ਸ਼ਕਤੀ ਪੰਥ ਤੇ ਪੰਜਾਬ ਨੂੰ ਸਮਰਪਿਤ ਹੋ ਕੇ ਝੰਡੇ ਗੱਡਣ ਦੇ ਲਈ ਤਿਆਰ ਵਰ ਤਿਆਰ ਆ, ਉਹਨੂੰ ਡਰਾਉਣਾ, ਉਹਦੇ ਰਾਹ 'ਚ ਰੋੜੇ ਸੁੱਟਣੇ, ਉਹਦੀ ਸ਼ਕਤੀ ਨੂੰ ਖੋਰਾ ਲਾਉਣ ਵਾਲੇ ਪਾਸੇ ਨੂੰ ਸੋਚਣਾ, ਇਹ ਅਕਲ ਮੌਤ ਨਹੀਂ ਹੈ, ਇਹ ਬਦਨੀਤੀ ਹੈ। ਇਹ ਇੱਕ ਤਰੀਕੇ ਨਾਲ ਦੁਸ਼ਮਣ ਨੂੰ ਰਾਹ ਦੇਣ ਵਾਲੀ ਗੱਲ ਹੈ। ਕਈ ਵਾਰ ਜਦੋਂ ਲੜਾਈ ਹੁੰਦੀ ਆ, ਕਈ ਇਹੋ ਜਿਹੇ ਵੀ ਹਮਾਇਤੀ ਹੁੰਦੇ ਆ ਜਿਹੜੇ ਆਪਦੇ ਬੰਦੇ ਨੂੰ ਜੱਫਾ ਪਾ ਲੈਂਦੇ ਆ, ਤੇ ਦੁਸ਼ਮਣ ਉਸ ਟਾਈਮ ਸਿਰ 'ਚ ਟੋਟਣ 'ਚ ਗੱਡ ਜਾਂਦਾ। ਉਹੀ ਕੰਮ ਇਹ ਸਾਡੀ ਕੌਮ ਦੇ ਬਹੁਤੇ ਸਿਆਣੇ ਬੰਦਿਆਂ ਨੇ ਫੜਿਆ ਹੋਇਆ। ਕੀ ਕੀਤਾ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨੇ ਗਲਤ ਜੀ? ਕੁਝ ਗਲਤ ਨਹੀਂ ਕੀਤਾ, ਪਰ ਪਿਛਲੇ 2 ਦਿਨ ਤੋਂ ਦੇਖ ਰਹੇ ਆ, ਜਿਨ੍ਹਾਂ ਨੂੰ ਲੱਗਦਾ ਕਿ ਧਰਤੀ ਉੱਤੇ ਸਭ ਤੋਂ ਸਿਆਣੇ ਅਸੀਂ ਆ, ਉਹਨਾਂ ਨੇ ਇਹੀ ਰਾਗ ਅਲਾਪਣਾ ਸ਼ੁਰੂ ਕੀਤਾ ਹੋਇਆ। ਦੇਖਿਓ ਮਾਹੌਲ ਨਾ ਖਰਾਬ ਹੋ ਜੇ। ਮਾਹੌਲ ਖਰਾਬ ਕਰ ਰਿਹਾ ਇੰਡੀਆ, ਮਾਹੌਲ ਖਰਾਬ ਕਰ ਰਿਹਾ ਭਗਵਾਂ ਬ੍ਰਿਗੇਡ, ਤੇ ਪੂਰੀ ਦੁਨੀਆ ਦੇ ਵਿੱਚ ਜੇਕਰ ਅਸੀਂ ਇਹ ਸੋਚ ਕੇ ਬਹਿ ਜਾਈਏ, ਤਾਂ ਸਾਰੀ ਦੁਨੀਆ ਨੂੰ ਪਤਾ ਹੀ ਨਹੀਂ ਲੱਗਣਾ। ਉਹਨਾਂ ਨੇ ਕਹਿਣਾ ਵੀ ਇਹ ਤਾਂ ਸਿੱਖ ਤਾਂ ਬੜੇ ਸ਼ਾਂਤੀ ਨਾਲ ਆਪਦਾ ਟਾਈਮ ਕੱਢ ਰਹੇ ਨੇ, ਉੱਥੇ ਤਾਂ ਕੋਈ ਮਸਲਾ ਹੀ ਨਹੀਂ ਹੈਗਾ, ਕੋਈ ਭਰਮੇ ਕਰਨ ਦਾ ਰੌਲਾ ਨਹੀਂ, ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ, ਕੋਈ ਸਮੱਸਿਆ ਨਹੀਂ। ਸੋ ਬੰਦੇ ਬਦਲ ਸਕਦੇ ਆ। ਕਿਸੇ ਵੇਲੇ ਸੰਤ ਭਿੰਡਰਾਂ ਵਾਲੇ ਸੀ, ਅੱਜ ਕੋਈ ਹੋਰ ਹੈ। ਲੀਡਰ ਬਦਲ ਸਕਦੇ ਆ, ਚਿਹਰੇ ਬਦਲ ਸਕਦੇ ਆ, ਜਥੇਬੰਦੀਆਂ ਬਦਲ ਸਕਦੀਆਂ, ਪਰ ਨਿਸ਼ਾਨਾ ਜਾਂ ਕੌਮ ਦਾ ਫਲਸਫਾ ਨਹੀਂ ਬਦਲ ਸਕਦਾ। ਸਿੱਖ ਜਾਂ ਪੰਜਾਬ ਜਿਹੜਾ ਹੈ, ਉਹ ਗੁਰੂਆਂ ਦੇ ਨਾਂ ਤੇ ਜਿਉਂਦਾ ਪੰਜਾਬ ਜਿਹੜਾ ਹੈ, ਉਹਨੇ ਜਿਹੜਾ ਆਪਣੀ ਅਣਖ ਗੈਰਤ ਨਾਲ, ਚੜ੍ਹਦੀ ਕਲਾ ਨਾਲ ਜਿਉਣ ਦਾ ਰਾਹ ਫੜਿਆ ਹੋਇਆ, ਉਹਨੂੰ ਸਦਾ
ਅੱਗੇ ਲੈ ਕੇ ਤੁਰਨਾ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਜੇ ਸਾਰੀ ਦੀ ਸਾਰੀ ਕੌਮ, ਸਾਰੇ ਦੇ ਸਾਰੇ ਸਿੱਖ ਵੀ ਮਾਰੇ ਜਾਣ, ਪਰ ਦੁਨੀਆ ਦੇ ਵਿੱਚ ਲੋਕ ਕਿਹਾ ਕਰਨ, ਇਤਿਹਾਸ ਵਿੱਚ ਦਰਜ ਹੋ ਜੇ ਇੱਕ ਕੌਮ ਹੋਈ ਆ ਸਿੱਖ ਕੌਮ। ਮਰ ਤਾਂ ਗਈ ਸਾਰੀ ਕੌਮ, ਪਰ ਇੱਕ ਵੀ ਬੰਦੇ ਨੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਕਹਿੰਦੇ ਤਾਂ ਵੀ ਸੌਦਾ ਮਾੜਾ ਨਹੀਂ, ਪਰ ਆਪਣੇ ਸਿਧਾਂਤ ਨੂੰ ਪਿੱਠ ਦੇ ਕੇ ਹਜ਼ਾਰਾਂ ਸਦੀਆਂ ਜਿਉਣਾ ਕੋਈ ਜਿਉਣਾ ਨਹੀਂ। ਸ਼ੁਕਰ ਕਰਿਆ ਕਰੋ ਸਾਡੀ ਕੌਮ ਦੇ ਵਿੱਚ ਅੱਜ ਵੀ ਉਹ ਜਜ਼ਬਾ ਹੈ, ਅੱਜ ਵੀ ਉਹ ਪੰਥ ਲਈ ਲੜਨ ਮਰਨ ਦਾ। ਭਾਈ ਜੇਕਰ ਕੋਈ ਕੁਝ ਕਰਦਾ, ਜੱਗੀ ਜੌਲ ਹੋਣੀ ਹੋਣ, ਭਾਈ ਹਵਾਰੇ ਹੋਣੀ ਹੋਣ, ਜਾਂ ਕੋਈ ਹੋਰ ਨੌਜਵਾਨ, ਜਾਂ ਭਾਈ ਅਮਰਤਪਾਲ ਸਿੰਘ ਹੋਣੀ, ਜਾਂ ਕੋਈ ਹੋਰ ਭਾਈ, ਉਹਨਾਂ ਨਾਲ ਜੋ ਹੋਊਗਾ ਉਹਨਾਂ ਨੂੰ ਪਹਿਲਾਂ ਹੀ ਪਤਾ ਜਿਹੜੇ ਰਾਹ ਅਸੀਂ ਤੁਰੇ ਆ। ਇੱਥੇ ਆਪਾਂ ਘਰੇ ਬੈਠੇ ਐਵੇਂ ਲੇਰਾ ਮਾਰੀ ਜਾਂਦੇ ਆ ਕਿ ਹਾਏ ਮਾਹੌਲ ਖਰਾਬ ਹੋ ਜੂ। ਮਾਹੌਲ ਖਰਾਬ ਹੋਣ ਦਾ ਡਰ ਅਸਲ ਵਿੱਚ ਇਹ ਭਾਰਤੀ ਤੰਤਰ ਦੀ ਸੇਵਾ। ਆਓ ਆਪਣੇ ਫਰਜ਼ ਪਛਾਣੀਏ, ਕੌਮ ਦੇ ਹੱਕਾਂ ਲਈ ਲੜਨ ਵਾਲੇ ਨੌਜਵਾਨਾਂ ਦਾ ਸਾਥ ਦਿਆ ਕਰੀਏ। ਉਹਨਾਂ ਨਾਲ ਕਿਸੇ ਮਸਲੇ ਤੇ ਅਸਹਿਮਤ ਹੋਣ ਦਾ ਸਾਡਾ ਹੱਕ ਤਾਂ ਹੈ, ਪਰ ਉਹਨਾਂ ਦੇ ਰਾਹ ਵਿੱਚ ਰੋੜੇ ਅਟਕਾਉਣੇ, ਉਹਨਾਂ ਨੂੰ ਕਹਿਣਾ ਜੀ ਐ ਤੇ ਉਹ, ਇਹ ਗੱਲਾਂ ਸਹੀ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਨਿਤ ਨਵੇਂ ਚੜ੍ਹਦੀ ਕਲਾ ਵਾਲੇ ਨੌਜਵਾਨ ਮਿਲਣ, ਜਿਹੜੇ ਪੰਥ ਦੀ ਲੜਾਈ ਨੂੰ ਅੱਗੇ ਤੋਰਨ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਨੂੰ ਸਮਝਣ ਵਾਲੇ ਨੌਜਵਾਨਾਂ ਦੀ ਲੋੜ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।